ਬਾਬਾ ਫਿਰ ਕਿਵੇਂ ਗਏ ਨੇ, ਕੋਈ ਉਦੋਂ ਕੀ ਹਾਲਾਤ ਸਨ ਜਦੋਂ ਇੱਥੋਂ ਸਿੱਖ ਗਏ ਨੇ? ਲੁੱਟ ਮਾਰੀ ਵੱਡਾ ਟੋਕੀ ਕਿਵੇਂ ਦੀ ਸੀ? ਬੜੇ ਸਾਡੇ ਪਿੰਡ ਕਦੇ ਕੋਲ ਨਹੀਂ ਹੋਇਆ। ਬਾਅਦ ਜੋ ਦੋ ਤਿੰਨ ਮਾਰੇ ਸਿੱਖ ਆਹ ਖੂਏ ਤੋਂ ਸੁੱਟੇ ਹਨ, ਉਹ ਉਹਨਾਂ ਕੋਲ ਪੈਸੇ ਹਨ। ਅੱਛਾ, ਉਹ ਇੱਥੇ ਆਏ ਹਨ। ਇੱਕ ਬੰਦੇ ਨੇ ਦੱਸਿਆ ਉਹਨਾਂ ਤੇ ਤਵਾਹੀ ਲੋਦਾ ਤੋਂ ਮੈਨੂੰ ਮੈਂ ਤੋਂ ਜਾਣਾ। ਅੱਛਾ, ਉਹ ਫਾਜ਼ਿਲਪੁਰ ਦੇ ਹਨ। ਅੱਛਾ, ਉੱਥੇ ਪੜ ਗਏ। ਉਹ ਫਾਜ਼ਿਲਪੁਰ ਨੇ ਆਪਣੇ ਮੁੰਡਿਆਂ ਆਖਿਆ ਜਾਓ ਪੁੱਛੋ ਇਸ ਕੰਮ ਹੈ। ਮੈਂ ਇਹਨੂੰ ਨਾਲ ਲੈ ਕੇ ਉਹਨਾਂ ਤੇ ਜਾਓ ਪਤਾ ਨਹੀਂ ਕੁਛ ਦੱਸਦਾ ਪੈਸੇ ਪੈ ਨੇ। ਉਹਨੇ ਹੱਥ ਮਾਰ ਕੇ ਉਹਨੇ ਹੱਥ ਮਾਰ ਮੂਰ ਕੇ ਉਹਦੇ ਮੁੰਡਿਆਂ ਨੂੰ ਕੱਢ ਕੇ ਲਾਂਬੇ ਹੋ ਗਏ। ਆਇਆ ਬਾਅਦ ਜੋ ਬੱਚੇ ਫਿਰਦੇ ਮਾਲ ਉਹਨਾਂ ਖਜ਼ਾਨੇ ਬਣਾਏ ਹਨ। ਅੱਛਾ, ਜ਼ਮੀਨ ਵਿੱਚ। ਅੱਛਾ, ਦੋ ਦੇ ਵਿੱਚ ਟੂੰਬਾਂ ਹਰ ਕਿਸੇ ਇੱਥੇ ਇੱਕ ਮਾਰਨਾ ਨਹੀਂ ਹੁੰਦੀ, ਇੱਥੇ ਹੋਈ ਜਾ ਉੱਥੇ ਐਡਾ ਕੋ ਦੱਬਾ ਵਿੱਚ ਟੂੰਬਾਂ ਦਾ ਪਿਆ ਕੰਨਾਂ ਦੇ ਰਹੀਆਂ। ਇੱਕ ਬੰਦੇ ਦੇਖਿਆ ਮਾਰਾ ਸੀ। ਅੱਛਾ, ਉਹ ਆਖਾ ਨਾ ਨਹੀਂ, ਇੱਕ ਬੰਦੇ ਕਾਬੂ ਆ ਗਿਆ, ਉਹ ਲੈ ਗਿਆ, ਉਹਨੇ ਜਾ ਕੇ ਵੇਚ ਵੜ ਲਿਆ। ਤੇ ਸਾਡਾ ਮਹਿਲ ਫਾਜ਼ਿਲਪੁਰ ਆ ਕੇ ਅੱਗੇ ਦੇ ਮੁੰਡੇ ਲੈ ਗਏ ਹਨ। ਤੇ ਬਾਅਦ ਜੋ ਮਾਰਾ ਸੀ ਉਹਨੇ ਝੱਗੇ ਲਿਆਂਦੇ, ਟੋਕੇ ਲਿਆਂਦਾ, ਜੋਗ ਵਾਲਾ ਬਿੱਲ ਨਾ ਲੈਂਦਾ, ਵੇਰੀਆਂ ਬਣਾ ਲਈਆਂ। ਲੁੱਟ ਕੇ ਲਿਆਂਦਾ? ਨਾ ਹੋਰ ਲੁੱਟ ਮਾਰੀ ਕਿੱਥੇ? ਹਾਂ ਲੁੱਟ ਮਾਰੀ ਖਜ਼ਾਨਾ ਕੰਧ ਦੇ ਕੇ ਨਾ ਲੱਭਿਆ। ਅੱਛਾ, ਅੱਛਾ, ਤੇ ਖਜ਼ਾਨਾ ਨਿਕਲਿਆ? ਨਿਸ਼ਾਨੀ ਦੱਸੀ ਸੀ ਉਹਨੇ। ਉਹ ਨਿਸ਼ਾਨੀ ਉਹਨੇ ਕੱਢ ਕੇ ਫੋੜ ਲਿਆ। ਅੱਛਾ, ਅੱਛਾ, ਬੜਾ ਕੋਈ ਕਰ ਲੋ ਮਿੰਦੇ ਖਾ ਕੇ ਕਈ ਬਣ ਗਏ ਹਨ। ਬਾਬਾ ਜੀ ਤੁਸੀਂ ਨਹੀਂ ਕੋਈ ਹੱਥ ਮਤਲਬ ਮਾਰਿਆ ਕਿਸੇ ਪਾਸੇ? ਮੈਂ ਉਹ ਛੋਟਾ ਸੀ ਅਜੀ ਮਾਤਵਾ ਦੀ ਸਵਾਈ ਸੀ। ਹਾਂ, ਅਸੀਂ ਆਂਦੇ ਸਾਡੀ ਮਾਂ ਨਹੀਂ ਹੋਣਾ। ਤੂੰ ਲਿਆਂਦਾ ਵੇ, ਤੂੰ ਹੁਣ ਕਿਹੜਾ ਦੱਸਣਾ ਸਾਨੂੰ? ਆਹ ਕਿਹਾ ਵੀ ਸਾਡੀ ਮਾਂ ਮਰ ਗਈ ਨਾ, ਤੇ ਹੋਣੇ ਕੋਲ ਨਹੀਂ। ਅੱਛਾ, ਬਸ ਇਹ ਜੋ ਪੈਦੇ ਫਿਰ ਸਾਡਾ ਖੂਹ ਹੀ ਲੈ ਲੈ। ਅੱਛਾ, ਇਹਦਾ ਭਈਆ ਲੱਗਦਾ ਹੈ ਬਸ਼ੀਰ ਉਹਦਾ ਨਾਂ ਸੀ। ਅੱਛਾ, ਅੱਛਾ, ਉਹ ਮੈਨੂੰ ਆਖਰਾ ਸੀ ਭਾਈ ਜਾਈਏ ਉਹਦੇ ਕੋਲੀਆਂ ਤੇ ਛਾਪੇ ਪਏ ਹੋਲੇ ਉਹਦੇ ਕਿਲੇ ਨਾ 10-12 ਬੰਨ ਕੇ ਲਿਆ ਦੇ ਭਾਲੇ ਬੋਲੇ। ਲੋਕ ਕਸ਼ਮੀਰੀ ਹਨ, ਉਹਨਾਂ ਨੂੰ ਖੋਲੋ, ਲੋਕੀ ਆਪਣਾ ਘਰ ਖੋਲ ਲਿਆ। ਫਲਾਣੀ ਸਾਡੇ ਪਿੰਡੋਂ ਮਾਰ ਅੱਜ ਕੋਲ ਜੱਟ ਪਏ ਉਹ ਲੈ ਗਿਆ। ਧਰਮਕੋਟ ਦੇ ਜੱਟ ਜਿਹੜੇ ਨੇ ਉਹ ਲੁੱਟ ਕਰਕੇ ਲੈ ਉਹ ਲੈ ਗਏ। ਉਹਨਾਂ ਦੇ ਜਾਣ ਤੋਂ ਬਾਅਦ ਹੀ ਲੁੱਟਿਆ ਹੋਣਾ ਜੀ। ਖਾਲੀ ਘਰ ਪਏ ਸੰਦ ਬਾਅਦ ਉਹ ਜਦੋਂ ਉਹਨਾਂ ਜਿਹਦੇ ਹੱਥੀ ਜੋ ਆਇਆ ਲੈ ਕੇ ਉਹ ਚੜ ਗਏ ਤੇ ਫਿਰ ਲੁੱਟਿਆ ਉਹ ਜੋਂਦਿਆਂ ਤੋਂ ਮਾਜ ਲੱਗੇ ਹੀ ਹੋਣ ਜਾਂਦੇ ਨੇ। ਉਹ ਮਰ ਗਏ ਫੁੱਲ ਗਏ ਤੇ ਫਿਰ ਲੁੱਟਿਆ। ਬਾਅਦ ਜਦੋਂ ਸਾਡੇ ਉਹਨੂੰ ਮਾਰਨ ਲੱਗ ਪਏ ਤੇ ਇਹ ਵੀ ਮਾਰਨ ਲੱਗ ਪਏ। ਇਹਦੇ 4-5 ਖਤਨੀ ਮਾਰ ਕੇ ਥੋੜੀਆਂ ਲੜਾਈ ਬੜੀ ਹੋਈ ਸਾਡੇ। ਉਹ ਲੜਾਈ ਬੜੀ ਹੁੰਦੀ, ਫੱਟੇ ਫੁੱਟ ਹੋ ਗਏ ਸਵੇਰੇ ਵੱਜੇ ਪੁੱਜਿਆ। ਕੋਈ ਗੱਲ ਸੁਣਾਓ ਉਵੇਂ ਕਿ ਤੁਹਾਨੂੰ ਕਤਰਾ ਪੁਲਿਸ ਫੜ ਕੇ ਲੈ ਚਲੀ? ਸੁਣਾਓ ਗੱਲ ਜੇ ਹੋਇਆ ਸੀ ਉਦੋਂ? ਆਏ ਮੈਨੂੰ ਯੂ ਗੱਲ ਮੈਂ ਵੀ ਦੱਸਣਾ ਯੂ ਲੜਾਈ ਵੇਖੀਆਂ ਨੇ ਤਾਂ ਸੁਣੀ ਕਰਨੀ। ਬਾਬਾ ਜੀ ਸੁਣਾਓ, ਮੈਂ ਤੁਹਾਨੂੰ ਉਹ ਕਹਿਣਾ ਸੁਣਾਓ। ਲੜਾਈ ਮੇਰਾ ਜੇ ਸਿਖਾਈ ਗੁੱਟ ਪੈ ਉਹ ਮੇਰਾ ਇਕੱਠੇ ਹੋਇਆ ਉਹ ਜੱਟ ਮਾਦਰ ਜਦ ਸਿੱਖ ਹੋਣ ਉਹ ਬਹਿ ਗਏ ਚੁੱਪ ਕਰ ਗਏ। ਅੱਛਾ, ਇਹ ਮੁੱਕਾ ਪੀਂਦੇ ਪੁੰਦੇ ਆਖੇ ਕੋਲ ਕੋਈ ਨਹੀਂ ਆਉਣਾ। ਇਹ ਤੁਰ ਗਿਆ ਤੋਂ ਮਗਰੋਂ ਚੜਾਈ ਕਰਕੇ ਆ ਗਏ। ਉਹਨਾਂ ਨੇ ਬਰਸੇ ਮਾਰੇ ਮੋਰੇ। ਕਿੱਥੇ ਕਿਹੜੀ ਜਗ੍ਹਾ ਤੇ? ਇੱਥੇ ਹੀ ਮਸੀਹ ਚ, ਇਸੇ ਦਾਇਰੇ ਚ। ਅੱਛਾ, ਦਾਇਰੇ ਚ ਇੱਥੇ ਲੜਾਈ ਹੋਈ ਸੀ ਮੁਸਲਮਾਨ ਸਿੱਖਾਂ ਦੀ? ਹਾਂ। ਅੱਛਾ, ਮਸਜਿਦ ਵੀ ਇੱਕ, ਗੁਰਦੁਆਰਾ ਵੀ ਇੱਕ ਹੈ? ਅੱਛਾ, ਜਦੋਂ ਸਾਡਾ ਟਾਈਮ ਦਿੰਦਿਆਂ ਨੂੰ ਉਹ ਸ਼ਹਿਰ ਵਸਾਉਣਾ ਪੈਂਦਾ ਇੱਥੇ ਵੀ। ਤੇ ਸਾਡੇ ਪਿੰਡ ਨਹੀਂ ਸੱਚੇ ਲੜਾਈ ਬੜੀ ਹੋਈ ਸੀ। ਉਹ ਜਦੋਂ ਬਣ ਜਾਂਦੇ ਨਾ ਮੁਸਲਮਾਨ, ਹਾਂ, ਉਦੋਂ ਸਿੱਖੇ ਦੇ ਨੂੰ ਜਾਣ ਲੱਗ ਪੈਂਦੇ ਹਨ। ਸਿੰਘ ਸਿੱਖ ਉਹ ਸਿੰਘ ਵਜਾਉਂਦੇ ਹਨ? ਸਿੱਖ ਵਜਾਉਂਦੇ ਹਨ। ਅੱਛਾ, ਉਹ ਲੜਾਈ ਬੜੀ ਹੋਈ ਫਿਰ ਜਾਣ ਛੋੜਾ ਜਗ੍ਹਾ। ਅੱਛਾ, ਵਿੱਚ 2-3 ਬੰਦੇ ਵੱਜ ਗਏ ਹਨ। 6 ਬੰਦੇ। ਕਿੰਨੇ ਕੁ ਪਿੰਡ ਵਿੱਚ ਸਿੱਖ ਉਦੋਂ? ਅੱਧਾ ਪਿੰਡ ਸੀ। ਅੱਧਾ ਪਿੰਡ ਸਿੱਖਾਂ ਦਾ? ਪਿੰਡ ਕਿਹੜਾ ਭਲਾ? ਭੋਪਰ। ਇਹਦਾ ਨਾਮ ਉਹਦਾ ਭੋਪਰ ਹੀ ਸੀ? ਹਾਂ। ਅੱਛਾ, ਭੋਪਰ। ਅੱਛਾ, ਭੋਪਰ। ਹਾਂ। ਜ਼ਿਲ੍ਹਾ ਆਪਣਾ ਗੁਜਰਾਂਵਾਲਾ ਹੈ? ਉਹ ਤਹਿਸੀਲ ਕਾਮੋ ਕੀ, ਤਹਿਸੀਲ ਕਾਮੋ ਕੀ, ਥਾਣਾ ਵਾਂਡੋ। ਥਾਣਾ ਵਾਂਡੋ ਲੱਗਦਾ? ਥਾਣਾ ਦਾਖਲਾ ਠੱਠਾ ਗੁਲਾਬ ਸਿੰਘ। ਅੱਛਾ, ਡਾਕਖਾਨਾ ਤੁਹਾਨੂੰ ਲੱਗਦਾ ਠੱਠਾ ਗੁਲਾਬ ਸਿੰਘ ਆ ਜਿਹੜਾ ਸਾਹਮਣੇ। ਉਸ ਟਾਈਮ ਬਰਾਦਰੀ ਕਿਹੜੀ ਕਿਹੜੀ ਸੀ ਜਦੋਂ ਸਿੱਖ ਰਹਿੰਦੇ ਹਨ? ਉਦੋਂ ਤੁਸੀਂ ਰਾਈ ਸੋ ਹੋਰ ਕੌਣ ਸੀ? ਮਿਸਲੀ ਵੀ ਹਨ, ਘੁਨਾਰ ਵੀ ਹਨ। ਅੱਛਾ, ਨਾਈ ਵੀ ਹਨ, ਨਾਈ ਵੀ ਹਨ, ਦੁਆਰ ਵੀ ਹਨ, ਸਗਾਨ ਸਾਡੀ ਸਮਾਜ ਚ ਬੜੇ ਰਹੇ। ਮਰਾਸੀ ਬੜੇ ਹਨ। ਤੇ ਬਾਬਾ ਜਿਹੜੇ ਇੱਥੇ ਸਿੱਖ ਸਨ ਹਾਂ, ਉਹਨਾਂ ਦੀ ਕਿਹੜੀ ਜਾਤ ਸੀ? ਇਹ ਇਹਨਾਂ ਨੂੰ ਪਤਾ ਹੁਣ ਸਿੱਖਾਂ ਬਾਜਵੇ ਸਨ? ਬਾਜਵੇ ਨੂੰ ਬਾਜਵੇ ਸਨ ਇੱਥੇ? ਆ ਜਿਹੜੇ ਰਹਿ ਗਏ ਕੁੱਪੇ, ਹਾਂ, ਇਹ ਬਾਜਵੇ ਹੀ ਹੁਣ ਮੋਰੂ ਬਾਜੇ ਬਣੇ ਪੀਰੂ ਬਣੇ ਬਾਜੂ ਹਨ। ਨਹੀਂ ਪਹਿਲਾਂ ਹੀ ਬਾਜਵੇ ਹਨ, ਜਾਤ ਬਾਜਵੇ ਸੀ। ਉਹ ਜੇ ਸਿੱਖ ਸਨ ਜੱਟ ਸਨ ਨਾ, ਤੇ ਉਹ ਇਹਨਾਂ ਦਾਦਾ ਹੈ। ਇਹਨਾਂ ਦਾ ਦਾਦਾ ਜਿਹੜਾ ਬਸ਼ੀਰਾ ਕੁੱਪਾ ਦੱਸਦਾ। ਬਾਬਾ ਇੱਧਰ ਨੂੰ ਕਰ ਕੁਰਸੀ, ਉਹਦੇ ਲਾਗੇ ਕਰਦੇ ਨੂੰ ਸੁਣਿਆ ਕੀ ਕਹਿਣ ਡਿਆ। ਇੱਥੋਂ ਉਤਾਂ ਉੱਠੇ ਨਾ, ਉਹ ਲੱਗੇ ਜਰਾ। ਤੁਸੀਂ ਨਾ ਪਹਿਲਾਂ ਥੋੜਾ ਮੈਨੂੰ ਪਿੰਡ ਦੇ ਬਾਰੇ ਦੱਸੋ ਬਾਬਾ ਜੀ, ਫਿਰ ਕਰਨੇ ਆ ਗੱਲਾਂ। ਮੁੰਜੀ ਫਿਰ ਮੈਨੂੰ ਦੱਸਿਆ, ਮੈਂ ਉਹਨੂੰ ਦੱਸਿਆ ਕਿ ਤੁਹਾਡਾ ਪਿੰਡ ਉਦੋਂ ਕਿੱਡਾ ਕੁ ਭਲਾ ਏਡਾ ਸੀ ਕਿ ਵਧਿਆ ਅੱਗੇ ਨਾਲੋਂ? ਬੜਾ ਵਧੀਆ।
ਇਹ ਸਾਡੀ ਸਮਾਜ ਚ ਇਹ ਪੈਰੀ ਵਗਦੀ ਵੀ ਸਾਡੀ ਇਹ ਸਮਾਜ ਪੈਲੀ ਵਗਦੀ ਵੀ ਕਲਰ ਕਈ ਵੀ ਕਦਰ ਪਿਆ ਹੁੰਦਾ ਇਹ ਕਿਤੇ ਬੰਦੇ ਸਾਰਾ ਕਲਰ ਸੀ ਤੇ ਜੰਮੂ ਵਾਲਾ ਪਾਈ ਡੋਗਰ ਨੇ ਤੇ ਬਾਤ ਹੋਈ ਸਿੱਖਾਂ ਚ ਚੰਗੀ ਚੰਗੀ ਬਾਤ ਹੈ ਜੀ ਪੀ ਲੈਂਦੀ ਬੀਬਲ ਪਿੰਡ ਦੇ ਮੁੱਢੋਂ ਲੱਗ ਕੇ ਨਾ ਉਹ ਮਦਰਸਾ ਵੇਖਿਆ ਤੂੰ ਹਾਂਜੀ ਮਦਰਸੇ ਦੇ ਨਾਲ ਪਰਲਾ ਜਿਹੜਾ ਸੀ ਉਹ ਵੀ ਪਾਣੀ ਵਗਦਾ ਹੁੰਦਾ ਅੱਛਾ 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 ਪਿੰਡ ਦੇ 4 ਸਵੇਰੇ ਪਾਣੀ ਹੁੰਦਾ ਸੀ ਕੋਈ ਰਹਿ ਮਦਰਸੇ ਤੋਂ ਪਰਾਂ ਪਰਾਂ ਹੀ ਪਿੰਡ ਸੀ ਅੱਛਾ ਤੇ ਬਾਬਾ ਉਦੋਂ ਮਸਜਿਦ ਇੱਕ ਹੁੰਦੀ ਸੀ ਮਸਜਿਦ ਤੇ ਗੁਰਦੁਆਰੇ ਗੋਲਾ ਪੰਮਾ ਕੋਈ ਅੱਛਾ ਮਸਜਿਦ ਵੀ ਇੱਕ ਗੁਰਦੁਆਰਾ ਵੀ ਇੱਕ ਹੈ ਅੱਛਾ ਜਦੋਂ ਸਾਡਾ ਟਾਈਮ ਦਿੰਦਿਆਂ ਨੂੰ ਉਹ ਸ਼ਹਿਰ ਵਸਾਣ ਆਪੇ ਜਾਣ ਇੱਥੇ ਵੀ ਤੇ ਸਾਡੇ ਪਿੰਡ ਨਹੀਂ ਵਿੱਚ ਸੱਚੇ ਵਿੱਚ ਲੜਾਈ ਬੜੀ ਹੋਈ ਸੀ ਉਹ ਜਦੋਂ ਬੰਦ ਦਿੰਦੇ ਨਾ ਮੁਸਲਮਾਨ ਹਾਂ ਉਦੋਂ ਉਹ ਸਿੱਖੇ ਦੇ ਨੂੰ ਜਾਣ ਲੱਗ ਪੈਂਦੇ ਹਨ ਸਿੰਘ ਸਿੱਖ ਉਹ ਸਿੰਘ ਵਜਾਉਂਦੇ ਹਨ ਸਿੱਖ ਵੀ ਜਾਂਦੇ ਹਨ ਅੱਛਾ ਉਹ ਲੜਾਈ ਬੜੀ ਹੋਈ ਫਿਰ ਅੱਛਾ। ਜਾਣ ਛੋੜ ਜਗ੍ਹਾ ਅੱਛਾ। ਵਿੱਚ ਦੋ ਤਿੰਨ ਬੰਦੇ ਵੱਜ ਗਏ ਹਨ 6 ਮਹੀਨੇ ਅੱਛਾ ਉਹ ਤੁਰ ਗਏ ਨੇ ਬਾਅਦ ਬੜੀ ਹੋ ਗਿਆ ਅੱਛਾ ਅੱਛਾ ਬੜਾ ਫਿਰ ਹੁੰਦਾ ਪਿਆ ਮੁਸਲਮਾਨਾਂ ਨੂੰ ਨਮਾਜ਼ ਪਾਣੀ ਨਾ ਪੜ੍ਹਨ ਦਿੰਦੇ ਅੱਛਾ ਕੁਰਬਾਨੀ ਨਹੀਂ ਦੇਣ ਦਿੰਦੇ ਕੁਰਬਾਨੀ ਹਰ ਕੋਈ ਹੈ ਗਾਂ ਦੀ ਗਾਂ ਦੀ ਅੱਛਾ ਛੋਟਾ ਕਰਨ ਦਿੰਦੇ ਹਾਂ ਛੋਟਾ ਵੀ ਕੋਈ ਕਰਦਾ ਕੋਈ ਨਹੀਂ ਕਰਦਾ ਡਰਦੇ ਹਨ ਲੋਕੀ ਅੱਛਾ ਡਰਦੇ ਹਨ ਪਾ ਅੱਛਾ ਅੱਛਾ ਡਰਦੇ ਹਨ ਲੋਕ ਹੂੰ ਉਹ ਜਿਹੜਾ ਕੰਮ ਕਰਦੇ ਹਨ ਡਰਦੇ ਹੀ ਆ। ਅਸੀਂ ਉਹ ਪੇਸ਼ੀ ਜੀਗਰ ਡਾਕਟਰ ਨਹੀਂ ਹਨ ਦਿੰਦੇ ਉਹ ਫੁੱਲ ਜਾਂਦੇ ਹਨ ਫਿਰ ਸ਼ਾਮਾਂ ਦੀ ਤੇ ਸ਼ਾਹ ਦੀ ਤੇ ਫਿਰ ਬਸ ਬਾਬਾ ਕਿੱਡਾ ਕੁਛ ਉਦੋਂ ਆ ਮੁੰਡੇ ਦੀ ਲੋ ਅੱਛਾ 12 13 ਸਾਲ ਦਾ ਆਇਆ ਸੀ ਹਾਂ ਅੱਛਾ ਅੱਛਾ 76 ਸਾਲ ਹੋ ਗਏ ਨੇ 77 ਸਾਲ ਹੋ ਗਏ ਵੰਡ ਨੂੰ ਪਾਕਿਸਤਾਨ 77 ਹਾਂ 70 ਤੇ 7 ਆ 77 ਸਾਲ ਦਾ ਦਿਨ ਹਾਂਜੀ ਤੇ 12 ਸਾਲ ਹੋ ਗਿਆ ਆ 12 ਸਾਲ ਲਾਇਆ ਹਾਂ 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 ਹੈ ਨਹੀਂ ਨਾ ਇਹਨੂੰ ਸਾਰਾ ਪਤਾ ਹੈ 90 ਸਾਲ ਦੇ ਲਾਗੇ ਲਾਗੇ ਤੁਹਾਡੀ ਉਮਰ ਹੈ ਹਾਂ ਹੂੰ ਅਸੀਂ 85 ਸਾਲ ਦਾ ਤੇ ਬਾਬਿਆ ਉਦੋਂ ਆਟੇ ਵਾਲੀ ਮਸ਼ੀਨ ਹੁੰਦੀ ਸੀ ਇੱਥੇ ਕਿ ਖਰਾਸ ਹੁੰਦੇ ਹਾਂ ਅਸੀਂ ਚੱਕ ਜਾ ਕੇ ਨਾ ਦਾਣੇ ਪਿਆਉਂਦੇ ਉਹ ਚੱਕਰਮਦਾਸ ਆ ਦੇਸੂ ਮੈਂ ਆਟਾ ਪਿਆ ਕੇ ਲੈਂਦਾ ਅੱਛਾ ਦੇਸੂ ਮੈਂ ਆਟਾ ਪਿਆ ਕੇ ਲੈਂਦਾ ਇੱਥੇ ਖਰਾਬ ਦੋ ਹੁੰਦੇ ਹਨ ਹਾਂ ਦੋਵੇਂ ਖਰਾਬ ਪੁੱਟ ਕਰਦੇ ਹਨ ਅੱਛਾ ਅੱਛਾ ਤੇ ਬੜੀ ਮੁਸੀਬਤ ਸੀ ਫਿਰ ਤੇ ਸਾਡੀ ਸਮਾਜ ਚ ਫਿਰ ਖਰਾਬ ਗਿਆ ਇਹਨੇ ਫਿਰ ਇਹਨਾਂ ਹੀ ਪੂਜਾ ਲਾਇਆ ਆਪ ਆਇਆ ਖਰਾਸ ਇਹਨਾਂ ਤੇ ਬਾਬਾ ਪਿੰਡ ਵਿੱਚ ਕੋਈ ਤਕੀਆ ਆਇਆ ਸੀ ਹਾਂ ਤਕੀਆ ਪਿੰਡ ਵਿੱਚ ਦਾਰਾ ਆਹ ਪਿੰਡ ਚ ਉਹ ਹੀ ਮਸਜਿਦ ਦੇ ਨਾਲ ਉਹ ਗਏ ਬਾਰਾ ਉਹ ਬੜਾ ਜਿਹੜਾ ਮਸਜਿਦ ਦੇ ਅੱਗੇ ਸਾਹਮਣੇ ਆ ਆ ਬੜਾ ਬਾਰਾ ਉਹ ਜਿੱਥੇ ਪਿੱਪਲ ਦਾ ਬੂਟਾ ਆ ਬੜੀ ਸ਼ਾਨ ਦੀ ਬਾਬਾ ਉਹ ਬੂਟਾ ਜਿਹੜਾ ਭਰਾ ਪਹਿਲਾਂ ਦਾ ਕਿ ਬਾਅਦ ਚ ਲਾਇਆ ਜਦੋਂ ਸਾਡੇ ਸਮਾਦੂ ਕਿੱਥੇ ਪੁਰਾਣਾ ਸਾਡੇ ਸਮਾਦੂ ਕਿੱਥੇ ਵੰਡ ਹੋਣ ਤੋਂ ਪਹਿਲਾਂ ਦਾ ਬੱਲੇ ਬੱਲੇ ਅੱਛਾ ਅੱਛਾ ਬੜਾ ਕਿਉਂ ਜੀ ਛੋਟਾ ਹੈ ਮਰਖਾ ਵੱਡਿਆ ਤਾਂ ਨਾਲੋਂ ਵੱਡ ਛੱਡ ਇੱਕ ਜਾਨ ਵੱਜਿਆ ਨਾਲ ਦੋ ਸਨ ਹੋ ਗਿਆ ਇੱਕ ਵੱਜ ਕੇ ਤੇ ਉਹ ਪੋਲਾ ਹੋ ਗਿਆ ਸੀ। ਕੋਈ ਡਿੱਗ ਪੈਂਦਾ ਰਿਹਾ ਤੂੰ ਠਾਂ ਡਿੱਗ ਪੈਣੇ ਅੱਛਾ 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 ਸਾਡੇ ਨਾਲ ਜੋ ਉਹ ਪੈਣਾ ਕਰਨਾ ਨਿਸ਼ਾਨੀ ਉਦੋਂ ਵਾਲੀ ਹੈ ਪੁਰਾਣੀ ਪੁਰਾਣੀ ਵੱਜਿਆ ਖੂਹ ਇੱਥੇ ਫਿਰ ਹੋਣਾ ਲਾਜ਼ਮਨ ਨਾ ਕੋਈ ਵੀ ਆਸੀ ਅੱਛਾ ਅੱਛਾ ਪਾਣੀ ਕੱਢਦੇ ਹਾਂ ਕੱਢ ਕੇ ਪੀਂਦੇ ਅੱਜ ਲੱਕੜੀਆਂ ਉਹਨੇ ਬੋਕੀਆਂ ਵਿੱਚ ਪਾਣੀ ਕੱਢ ਦਿੰਦੇ ਹਾਂ ਅੱਛਾ ਅੱਛਾ ਉਹ ਚਰਖੜੀ ਨੂੰ ਇਕੱਠੇ ਕਰੀ ਜਾਣਾ ਉੱਤੇ ਉਹ ਰੱਸੀ ਬੜੀ ਲਿਠੀ ਜਾ ਉਹ ਪਾਣੀ ਕੱਢ ਕੇ ਤੇ ਹਵਾ ਦੇ ਪਾਣਾ ਅੱਛਾ ਸਾਰਾ ਪਿੰਡ ਉੱਥੇ ਕੱਢਦੇ ਸੀ ਪਾਣੀ ਅੱਛਾ ਇਹ ਤਾਂ ਉਸਨੇ ਉਹ ਸਾਨੂੰ ਪਤਾ ਹੈ ਪਾਣੀ ਤੁਸੀਂ ਵੇਖੀ ਉਹ ਹਾਂ ਅੱਛਾ ਅੱਛਾ ਬਾਅਦ ਚ ਕਿਤੇ ਬੰਦ ਹੋਈ ਫਿਰ ਹਾਂ ਫਿਰ ਬਾਅਦ ਅੱਛਾ ਅੱਛਾ ਠੀਕ ਹੋਈ ਸ਼ਹੀਦ ਕਰਕੇ ਆਪਣੀ ਹੱਥੀ ਇਹ ਬਣੀ ਦੁਬਾਰਾ ਉੱਚੀ ਕੀਤੀ ਹੈ ਨੀਵੀਂ ਹੋ ਗਈ ਹੋਣੀ ਬਣੀ ਦੋ ਅੱਛਾ ਮਸਜਿਦ ਵੀ ਇਹ ਸੀ ਪੁਰਾਣੀ ਇਹਨੂੰ ਅੱਛਾ ਅੱਛਾ ਪਹਿਲੀ ਇਹ ਮਸਜਿਦ ਮਾਰੀ ਮੋਜੀ ਫਿਰ ਚੰਗੀ ਬਣਾ ਬਾਅਦ 'ਚ ਫਿਰ ਉਹ ਪਰਲੀ ਬਣੀ ਫਿਰ ਇੱਧਰ ਬਣੀਆਂ ਤਿੰਨ ਨੇ ਹੋਣਾ ਸਾਲ ਹੋ ਗਏ ਨੇ ਦੋ ਮਸੀਤਾਂ ਪੈਣ ਅੱਛਾ ਅੱਛਾ ਇੱਥੇ ਪਹਿਲੂ ਇਹ ਹੀ ਸੀ ਪਹਿਲਾਂ ਉਹੀ ਸੀ ਸਾਰਾ ਪਿੰਡ ਇਹਦੇ ਚ ਹੀ ਇਹਦੇ ਪੜਦਾ ਹੀ ਪੜਨਾ ਅੱਛਾ ਅੱਛਾ ਬਾਬਾ ਤੇ ਬਾਬਾ ਗੁਰਦੁਆਰਾ ਕਿੱਥੇ ਕਰ ਗਏ ਸੀ ਉਹ ਮਸਜਿਦ ਤੋਂ ਪਰਾਂ ਨੂੰ ਆਪਰ ਪਰਾਂ ਸੀ ਪਰਾਂ ਉਹ ਥੋੜਾ ਵਿੱਚ ਅੱਛਾ, ਅੱਛਾ। ਉਹ ਜਿਹੜਾ ਕੋਲਾ ਪਿਆ ਹੈ ਨਾ ਜਿੱਥੇ ਮੁਹੰਮਦ ਨਾਲ ਦੀ ਉਹ ਖਾਲੀ ਜਗ੍ਹਾ ਜਿਹੜੀ ਅਖਾਲੀ ਜਗ੍ਹਾ ਇਹ ਵੀ ਗੁਰਦੁਆਰਾ ਹੀ ਆ ਸੀ ਅੱਛਾ ਅੱਛਾ ਉਹ ਖਾਲੀ ਉੱਥੇ ਜਗ੍ਹਾ ਦੱਸਦੇ ਖੋਈ ਕਿਤੇ ਆਇਆ ਸੀ ਉਸੇ ਵੀ ਆਈ ਉਹਨੇ ਹੈ ਨਾ ਉੱਥੇ ਵੀ ਆਇਆ ਸੀ ਅੱਛਾ ਅੱਛਾ ਸਾਡੀ ਮਸਜਿਦ ਦੇ ਕਿਨਾਰੇ ਉਹਦਾ ਕੋਈ ਹੀ ਇੱਕ ਖੂਹ ਜਾਂ ਨਾਜ ਦੇ ਆਪਣੇ ਦੀਵਾਨ ਮਕਾਨ ਬਣਨਾ ਹਾਂ ਹਾਂ ਤੇ ਸਿੱਖਾਂ ਦੇ ਇੱਕ ਫਕੀਰਾਂ ਨੇ ਬਣਾਈ ਖੂਹ ਅੱਛਾ, ਅੱਛਾ। ਸਿੱਖਾਂ ਨੇ ਆਪਣਾ ਖੂਹ ਵੱਖਰਾ ਬਣਾਇਆ ਸੀ ਉਹਨੂੰ ਖੂਹਾਂ ਦੀ ਵਾਈਆਂ ਬਾਬਾ ਦਾ ਨੰਬਰਦਾਰ ਕਿਹੜਾ ਹੁੰਦਾ ਸੀ ਉਦੋਂ ਕੁਛ ਚੇਤਾ ਮੁਸਲਮਾਨਾਂ ਦਾ ਸੀ ਸਿੱਖਾਂ ਦਾ ਸੀ, ਕਿਹਨਾਂ ਦਾ ਸੀ ਸਾਡੇ ਮੁਸਲਮਾਨਾਂ ਕੋਲ ਇਸ ਵਕਤ ਦੋ ਤਿੰਨ ਨੰਬਰ ਆਏ ਆਈ ਨਹੀਂ ਨਹੀਂ ਮੈਂ ਪਹਿਲਾਂ ਦੀ ਗੱਲ ਕਰਨਾ ਬਾਬਾ ਜਦੋਂ ਇਕੱਠੇ ਸੋ ਸਾਰੇ ਸਰ ਪਾਕਿਸਤਾਨ ਜਦੋਂ ਅਸੀਂ ਆਪਾਂ ਗੱਲਾਂ ਤੁਹਾਨੂੰ ਪੁਰਾਣੀਆਂ ਪਿਛਲੀਆਂ ਕਿਥੋਂ ਹੁੰਦਾ ਸਾਨੂੰ ਵੀ ਪਤਾ ਉਹ ਬਾਹਰ ਸਿੰਘ ਹੁੰਦਾ ਸਾਡੇ ਆਵਾਨ ਸੀ ਉਹ ਬਾਹਰ ਸਿੰਘ ਹੁੰਦਾ ਸੀ ਸਿੱਖ ਤੇ ਉਧਰੋਂ ਆਇਆ ਸੀ ਤੇ ਬਣਿਆ ਆ ਕਿ ਉਹ ਗੇਤਰੀ ਗੱਲ ਪੁੱਛਦਾ ਪਿਆ ਤੇ ਹੈਂ? ਇਹ ਬਾਹਰ ਸਿੰਘ ਸਾਡੇ ਪਾਕਿਸਤਾਨ ਜਿਹੜੇ ਦਾ ਬਾਬਾ ਇੱਕ ਸੁਣਿਆ ਤੁਹਾਡੇ ਪਿੰਡ ਦਾ ਇੱਕ ਜੈਲਦਾਰ ਵੀ ਸੀ ਬਾਹਰ ਦਾ ਜਿਹੜਾ ਆਇਆ ਸੀ ਹਾਂ। ਉਹ ਗਾਂ ਪਿੰਡਾਂ ਦਾ ਸੋਨਿਆ ਉਹ ਫੈਸਲਾ ਕਰ ਲਉਂਦਾ ਸੀ ਆਦੇ ਨੇ ਸੁਹਾਵਾ ਪਿੰਡ ਵਾਂਡੋ ਤੋਂ ਪਰਾਂ ਅੱਛਾ ਉਹ ਬਾਹਰ ਸਿੰਘ ਜਿਹੜਾ ਸੀ ਨਾ 10-12 ਪਿੰਡਾਂ ਦੇ ਦੋ ਬੰਦੇ ਚੁਗੇ ਹਨ ਇਹਨਾਂ ਫੈਸਲਾ ਜੋ ਕਰਨਾ ਪਰਚਾ ਪੁਰਚਾ ਕੋਈ ਨਹੀਂ ਹੋਣਾ ਅੱਛਾ ਅੱਛਾ ਲੜਾਈ ਛੜਾਈ ਹੋਣੀ ਹੈ, ਆਪੇ ਹੀ ਉਹਨੇ ਸੋਲਾ ਕਰਾਂਗੇ ਹਾਂ, ਹਾਂ। ਲੜਾਈ ਹੁੰਦੀ ਸਾੜੇ ਜਵਾਨੇ ਆ ਜਾਂਦੇ ਨੇ ਅੱਛਾ ਸੋਲਾ ਕਰ ਲੈਂਦੇ ਆ
ਅੱਛਾ ਅੱਛਾ ਤੇ ਬਾਬਾ ਜਾਇਦਾਰ ਹੁੰਦਾ ਸੀ ਆਹ ਵਿਆਦਰ ਬਣਾ ਦੇਣਾ ਸਾਡੇ ਪਿੰਡ ਆਹ ਬੜਾ ਵੱਡਾ ਬਣਾ ਦੇਣਾ ਇਹ ਬੜਾ ਪਿੰਡਾਂ ਨੇ ਤੇ ਜੋ ਫੈਸਲਾ ਕਰਨ ਲਈ ਬਾਬਾ ਫਿਰ ਉਹ ਦਾਇਰੇ 'ਚ ਫੈਸਲਾ ਹੁੰਦਾ ਸੀ ਉਹ ਦਾਇਰਾ ਜਿਹੜਾ ਆਹੋ ਜਾਣਾ ਉਹ ਬੜਾ ਵੱਡਾ ਹੀ ਕੰਮ ਬਣਾ ਸਿੱਖਾਂ ਬੜਾ ਕੰਮ ਕੀਤਾ ਜੀ ਉਸੇ ਦੋ ਦਾ ਕਮਰੇ ਬਣਾਇਆ ਜਗ੍ਹਾ ਵਧੀਆ ਉਰਲੇ ਘਰ ਜਿਹੜੇ ਨੇ ਵੀ ਬਾਅਦ ਚ ਪੈ ਨੇ ਉਹ ਫਿਰ ਬਾਬਾ ਤਗੜਾ ਸੀ ਹੈ ਆਹ ਕਮਰੇ ਦੋ ਦਾ ਸਵੇਰੇ ਬਣਾਇਆ ਉੱਠ ਕੇ ਉੱਥੇ ਧੂਆਂ ਫਕੀਰ ਪਾਉਂਦੇ ਹੁੰਦੇ ਹਨ ਅੱਛਾ। ਅੱਗ ਧਰਨੀ ਉੱਥੇ ਸਵੇਰੇ ਸਾਰੇ ਬੰਦੇ ਅੱਛਾ ਅੱਛਾ ਬੈਠੇ ਹੁੱਕਿਆਂ ਦੇ ਵੇਖਿਆ। ਜਿਵੇਂ ਇੱਥੇ ਹੁੱਕਾ ਪਿਆ ਜਿਵੇਂ ਇਸ ਤਰ੍ਹਾਂ ਹਾਂ ਅੱਛਾ ਅੱਛਾ ਪਾ ਕੇ ਰੱਖਦੇ ਹੁੱਕਾ ਉੱਥੇ ਆਪੋ ਆਪਣਾ ਹੁੱਕਾ ਪਾਣਾ ਦੋ ਦੋ ਚਾਰ ਚਾਰ ਬੰਦੇ ਬੈਠੇ ਹੋ ਮੁਸਲਮਾਨ ਆਪਣਾ ਚੁੱਕ ਲੈਣਾ ਸਿੱਖ ਉਧਰ ਆਪਣਾ ਲਿਆ ਕੇ ਪੈ ਗਿਆ ਸਿੱਖਾਂ ਦਾ ਤਾਂ ਨਹੀਂ ਸਿੱਖ ਕਿਉਂ ਅੱਛਾ, ਅੱਛਾ। ਉਹ ਨਹੀਂ ਸੁਕੋ ਪੀਂਦੇ ਅੱਛਾ ਉਹ ਕਹਿੰਦੇ ਪੀਂਦੇ ਹੋ ਉਹ ਨਾ ਦਾਈਆਂ ਬਣਾਉਂਦੇ ਹਨ ਨਾ ਮੁੱਛਾਂ ਬਣਾਉਂਦੇ ਹਨ ਜੂੜਿਆਂ ਸੰਵਾਰ ਬਲ ਮਿਲ ਜੂੜੀ ਹੁੰਦੀ ਹਨ ਲੰਮਾ ਜਿਹੜੇ ਹੁਕਾ ਪਾ ਕੇ ਬੈਠੇ ਹਨ ਆ ਭਰਾ ਸਾਰੇ ਭਰਾ ਹਾਂ ਹਾਂ ਲੜਾਈ ਵੀ ਇਸੇ ਦਾਇਰੇ 'ਚ ਆਂਦੇ ਨੇ ਹੋਈ ਸੀ ਅੱਛਾ ਤੇ ਬਾਬਾ ਜੀ ਜਿਹੜਾ ਨਾਲ ਦਰਬਾਰ ਹੈ ਹਾਂ ਉਹ ਕਿਦੋਂ ਕੁਦਾ ਇਹ ਸਾਡੇ ਵੇਖਣ ਨੂੰ ਵਿਖੇ ਤੇ ਥੋੜੀ ਢੇਰੀ ਬਣੀ ਹੌਲੀ 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 ਫਿਰ ਯਾਨੀ ਸਿੱਖਾਂ ਦੇ ਹੁੰਦਾ ਹੈ? ਆਹੋ ਸਿੱਖਣ ਹੁੰਦਾ ਹੀ ਹੈ। ਅੱਛਾ ਅੱਛਾ ਉਹ ਇੱਥੇ ਲੋਕੀ ਮੰਜੀਆਂ ਮੁੰਜੀਆਂ ਜਾਂਦੇ ਹਨ ਇੱਕ ਬੰਦਾ ਇਹ ਮੰਜੀਆਂ ਮੁੰਜੀਆਂ ਡਾਈਆਂ ਨੂੰ ਇਹ ਜਦੋਂ ਉਹ ਜੁੜ ਗਿਆ ਸੀ ਅੱਛਾ ਇੱਕ ਦੋ ਬੰਦੇ ਹੋਰ ਨੇ ਕੀਤੀ ਉਹ ਵੀ ਜੁੜ ਗਏ ਨੇ ਫਿਰ ਸਾਡੇ ਜੁੜ ਕੇ ਕੀ ਮਸਲਾ ਬਿਮਾਰ ਹੋ ਗਏ ਅੱਛਾ ਮਾਲ ਹੋ ਜਾਂਦੇ ਹਨ ਅੱਛਾ ਸਾਂਗ ਲਾਉਂਦੇ ਹਨ ਹਾਂ ਪਰ ਸਮਝਦੇ ਨਹੀਂ ਹਨ ਨਾ ਦਰਬਾਰ ਨੂੰ ਅੱਛਾ ਅੱਛਾ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਸ਼ਾਮ ਬੁਲਾਉਣ ਦੀ ਕੋਈ ਫਿਰ ਬਾਅਦ ਚ ਜੀ ਉਹ ਕੱਚੀ ਢੇਰੀ ਵਿੱਚ ਚਾਰ ਸ਼ਿਵਰਾ ਵੜਿਆ ਫਿਰ ਉਂਝ ਵੜਿਆ ਰਿਹਾ ਫਿਰ ਉਹ ਅੱਛਾ। ਮਰਾਬ ਹੋ ਗਿਆ ਨੀਮਾ ਹੋ ਗਿਆ ਸੀ ਫਿਰ ਪਾਲੂ ਚਾ ਕੀਤਾ ਬਾਬਾ ਉਹ ਹਿੰਦੂ ਖੱਤਰੀ ਵੀ ਸੀ ਜਿਹਦੀ ਦੁਕਾਨ ਹੁੰਦੀ ਸੀ ਇੱਥੇ ਬੜੀ ਕਿੱਥੇ ਕਰਕੇ ਦੁਕਾਨ ਸੀ ਉਹ ਸੀ ਜੇ ਭੋਲਿਆ ਦਾ ਇਹ ਜਿੱਥੇ ਦਾਇਰਾ ਸੀ ਇੰਜ ਕਰਕੇ ਸਮਝਾਓ ਨਾ ਭੋਲਾ ਜੇ ਗਿਆ ਭੋਲਾ ਭੋਲੇ ਕਰ ਗਿਆ ਮੈਨੂੰ ਨਹੀਂ ਪਤਾ ਕਿਹੜਾ ਬੋਲਦਾ ਉਹ ਦਾਇਰੇ ਦੇ ਕੋਲ ਦਾ ਹਾਂ ਗਈ ਆਂ ਜਾਂਦੀ ਅੰਦਰ ਉਹ ਤੁਹਾਨੂੰ ਛੱਡਦੀ ਚੜ੍ਹਦੇ ਪਾਸੇ ਨੂੰ ਆ ਚੱਲ ਅੱਛਾ, ਉਸ ਚ ਉਹ ਸੀ ਅੱਛਾ ਉਸੇ ਦੁਕਾਨ ਕੇ ਸੁਨਿਆਰਾ ਹੁੰਦਾ ਸੀ ਅੱਛਾ ਤੇ ਦੂਜੇ ਕਤਲੀ ਹੁੰਦੀਆਂ ਬੜੀਆਂ ਦੁਕਾਨਾਂ ਉਹਨਾਂ ਸੁਨਿਆਰਾ ਵੀ ਹਿੰਦੂ ਸੀ ਆਹੋ ਉਹ ਵੀ ਹੁੰਦੀ ਸੀ ਸੋਨੇ ਦੀ ਦੁਕਾਨ ਸੀ ਉਹਦੀ। ਚਾਚਾ ਅੱਛਾ ਹਾਂਜੀ ਹਾਂ ਜਿੱਥੇ ਜਿਗਰੀ ਦੀ ਦੁਕਾਨ ਇੱਥੇ ਕਰਕੇ ਹੁੰਦੀ ਸੀ ਖੱਤਰੀਆਂ ਦੀ ਦੁਕਾਨ ਨਹੀਂ ਜਿੱਥੇ ਆ ਅੱਜਲਾ ਨਾ ਸਾਡੇ ਨੰਬਰ ਕੋ ਕਬਜ਼ੇ ਥਾ ਆਹੋ ਇੱਥੇ ਕੋਈ ਚਾਹ ਹੁੰਦਾ ਸੀ ਜਿੱਥੇ ਚੱਲਦੀ ਫਿਰ ਚੱਲਦਾ ਗੱਲ। ਹਾਂ ਇੱਥੇ ਸੁਨਿਆਰਾ ਵੀ ਤੇ ਖਤਰੀ ਵੀ ਨਾ ਦੁਕਾਨਾਂ ਹੁੰਦੀਆਂ ਇਹ ਪਰ ਉਹ ਜਦ ਜਦੋਂ ਛੀਂਬੀ ਹੁੰਦੀ ਸੀ, ਉਹ ਛੀਂਬੇ ਹੁੰਦੇ ਨੇ ਜਾਂ ਮੋਬੀਆਂ ਚਬਾਰੇ ਨਾਲ ਲੁਕਣਾ ਹੈ ਜਾਂ ਕੁਮਾਰ ਉਹ ਗਾਡੀਆਂ ਦੋ ਸਾਲ ਇੱਕ ਸਾਲ ਖੁਦੂ ਲਾ ਕੇ ਪਰੋ ਲਾ ਕੇ ਲਿਆਈਆਂ ਗਾਡੀਆਂ ਭਰ ਕੇ ਲੋਕ ਤੇ ਲੈ ਗਿਆ ਪਿੰਡ ਤੇ ਭਾਜੀ ਅੱਗੇ ਨਾਲ ਤਰਬਲ ਹੋ ਗਿਆ ਹਾਂ ਆਹ ਜੀ ਬਾਦੀ ਰਹਿਣ ਤੇ ਜ਼ਾਰੀ ਬਾਤ ਹੈ ਜੀ ਸਾਡੀ ਸਮਾਜ ਚ ਪਿੰਡ ਕੋਨੀ ਸੀ ਅੱਧਾ ਥੋੜ ਗਿਆ ਜੇ ਅੱਛਾ ਅਜੇ ਅੱਧੀ ਦੁਨੀਆ ਤੋਂ ਟੁਰ ਗਈ ਸੀ। ਬਾਬਿਆ ਤੇ ਜਿਹੜੇ ਸਿੱਖ ਸਨ ਹਾਂ ਉਹਨਾਂ ਦੇ ਘਰ ਕਿੱਥੇ ਕਰਕੇ ਸਨ ਥੋੜਾ ਕੋਈ ਇਹ ਚੱਲ ਨਿਸ਼ਾਨੀ ਦੱਸੋ ਕਿੱਥੇ ਸਨ ਉਹਨਾਂ ਦੇ ਘਰ ਬਹੁਤੇ ਪਰਲੇ ਪਾਸੇ ਪਰਲੇ ਬਾਰ ਬੋਲੇ ਹਾਂ ਗੁਰਦੁਆਰਾ ਤੋਂ ਸਾਹਮਣੇ ਅੰਜ ਨੂੰ ਆ ਜਿਹੜਾ ਨਾ ਅਸ਼ਰਵ ਹਾਂ ਹਾਂ ਆ ਜਾਕ ਉਧਰ ਰੰਗਣਾ ਦੇ ਘਰ ਜਾਕ ਜਿਹੜਾ ਜਾਕ ਹੁੰਦਾ ਨਾ ਹਾਂ ਇਹ ਨਾ ਪਰ ਜਿੰਨਾ ਸਾਰੇ ਨਾਲ ਸਿੱਖਾਂ ਨੂੰ ਕਾਤਵਰ ਜਾਂਦਾ ਉਹ ਪਾਸਾ ਸਾਰਾ ਹੀ ਸਿੱਖਾਂ ਦਾ। ਸਿੱਖਾਂ ਦੇ ਬੋਲ ਜਿੱਥੇ ਰਾਜਪੂਤਾਂ ਦੇ ਘਰ ਨੇ ਉੱਥੇ ਕਹਿ ਰਹੇ ਹੋ ਨਾ ਹਾਂ ਉਹ ਸਿੱਖਾਂ ਸਾਰੇ ਅੱਛਾ 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 ਮੁਸਲਮਾਨ ਐਸੇ ਪਾਸੇ ਹੀ ਰਹਿ ਗਏ ਅੱਛਾ ਅੱਛਾ ਸਾਡੇ- ਵਿੱਚ ਸੋਚੇ ਬਿਗਾ ਗੁਨਾਹ ਵਾਲੀ ਸਾਡੇ ਉਹਨਾਂ ਦੀ ਜਗ੍ਹਾ ਆ ਕੇ ਉਹਨਾਂ ਮੱਲੀ ਜਾਣੇ ਕਿ ਸਾਡਾ ਕੋਈ ਲੋਕ ਨਾ ਥਾ ਹੀ ਸਾਡੇ ਉੱਥੇ ਸੱਤ ਘਰ ਵਸਦੇ ਹਨ ਅੱਛਾ ਸੱਤ ਘਰ ਵਸਦੇ ਹਨ ਮੁਸਲਮਾਨਾਂ ਦੇ ਮੁਸਲਮਾਨਾਂ ਅੱਛਾ ਇਹਨਾਂ ਨੇ ਜੋੜ ਕੇ ਦਮ ਫਾਨ ਲੱਗ ਚਾਰੇ ਤੇ ਅਗਲੇ ਪਾਸੇ ਤਾਂ ਛੱਤ ਲਈ ਉਹਦਾ ਨਾਮ ਹਵੇਲੀ ਪੇ ਆ ਅੱਛਾ ਅੱਛਾ ਉੱਥੇ ਆਇਆ ਗਿਆ ਸਾਡੀ ਦਾਦੀ ਪੜਦਾਦੀ ਦੱਸਦੇ ਨੂੰ ਪਾਣੀ ਪੀਂਦੀ ਲੱਸੀ ਪਾਣੀ ਪੀਂਦੇ ਹਨ ਲੋਕੀ ਮੰਨਦੇ ਹਨ ਔਰ ਮਹਿਰਾਂ ਨੂੰ ਜਿੰਨੇ ਪੰਜਾਂ ਧਾਵੇਂ ਘਰ ਸਨ ਉਹ ਇੱਕ ਸੀ ਹਾਂ ਹਾਂ ਘਰ ਚੋਖੇ ਸੱਤ ਅੱਠ ਘਰ ਸਨ ਤੇ ਉਹ ਜੀ ਲੱਸੀ ਪਾਣੀ ਸੋਨੇ ਬਜ਼ੁਰਗ ਕਦੇ ਵੀ ਇੰਜ ਘਰ ਰਹੇ ਨਾ ਛੋਟੇ ਛੋਟੇ ਕੰਨਾਂ ਹੋਣੀ ਕੱਚੀਆਂ ਹੈ ਬੂਆ ਲੱਗਾ ਕੋਈ ਹੈ ਪਰਵਾਹ ਨਹੀਂ ਕਿਸੇ ਸ਼ਾਇਦ ਵੀ ਘਰ ਸਾਲ ਉਥੇ ਦਰਵਾਜ਼ਾ ਬਾਹਰ ਹੀ ਕੋਈ ਹੈ ਇੱਕੋ ਬੂਆ ਲਾਇਆ ਹੈ ਨਾ ਕਦੇ ਇੱਕੋ ਚੱਲਦਾ ਰਿਹਾ ਲੜਾਈ ਨਹੀਂ ਸੀ ਹੁੰਦੀ ਨਲਕਿਆਂ ਤੋਂ ਪਾਣੀ ਤੋਂ ਜਾਂ ਫਿਰ ਬਾਅਦ ਆਪੋ ਮੈਨੂੰ ਲਵਾਏ ਗਏ ਫਿਰ ਆਪੋ ਮੈਨੂੰ ਖੁੱਲੇ ਬਣਾਏ ਜਿਵੇਂ ਜਿਵੇਂ ਕੰਮ ਆਪੋ ਮੈਨੂੰ ਸੰਗ ਬਣਾਏ ਕੰਮ ਕੀਤੇ ਅੱਛਾ ਉੱਥੇ ਆਈ ਕੋ ਨਹੀਂ ਤੇ ਅੱਛਾ ਅੱਛਾ ਪਿੰਡ ਦੀ ਸਾਰੀ ਦੁਨੀਆ ਤੋਂ ਕੋਈ ਦੇ ਪਾਣੀ ਤੇ ਬਾਬਾ ਛੱਪੜ ਕਿੱਥੇ ਕਿੱਥੇ ਹੁੰਦਾ ਸੀ ਉਦੋਂ ਬੜਾ ਛੱਪੜ ਹੁੰਦਾ ਕਿੱਥੇ ਕਰਕੇ ਭਲਾ ਜਿਹੜਾ ਮਾੜਾ ਜਿਹਾ ਹੈਗਾ ਉਹ ਆ ਜਿਹੜਾ ਜੰਗਲ ਬਣ ਗਿਆ ਇੱਕ ਇੱਥੇ ਹੁੰਦਾ ਸੀ ਉਹ ਭਾਬੀ ਮਸੀਹ ਦੇ ਦਿਲ ਬਸ ਅਮਨੀਰ ਦਾ ਮਗਰ ਅੱਛਾ ਅੱਛਾ ਆਹ ਜਿੱਥੇ ਮਸਜਿਦ ਪਈ ਹੈ ਨਵੀਂ ਇਹਦੇ ਅੱਗੇ ਨਹੀਂ ਅਮਨੀਰ ਦਾ ਮਗਰ ਮਦਰਸਾ ਹਾਂ ਹਾਂ ਮਦਰਸਾ ਸਮਝ ਲੋ ਕਿ ਛੱਪੜ ਹੀ ਪਰ ਅਮਨੀਰ ਦਾ ਅੱਛਾ, ਉਹ ਤੇ ਘਰ ਬਣ ਗਏ ਨੇ ਹੁਣ ਅਮਨੀਰ ਦਾ ਥਾਂ ਜਿਹੜਾ ਸਾਰਾ ਮੇਰਾ ਵਿਆਹ ਤੇ ਕਨਾਲ ਜਗ੍ਹਾ ਮੇਰੀ ਹੈ ਨਾ ਅੱਛਾ ਅੱਛਾ ਛੱਪੜ ਹੀ ਉਹ ਸਾਰਾ ਛੱਪੜ ਦੀ ਸਮਝੋ ਅੱਗੇ ਨਈਆਂ ਲਿਆ ਇਸਲਾਮਾਬਾਦ ਚ ਪਾਇਆ ਸੀ ਸਕੂਲ ਦੇ ਨਾਲ ਛੱਪੜ ਸੀ ਬੜਾ ਕਰ ਬਾਬਾ ਛੱਪੜ ਸਾਫ਼ ਪਾਣੀ ਹੁੰਦਾ ਸੀ ਨਹਿਰੀ ਪਾਣੀ ਪੀਂਦਾ ਸੀ ਉਹਦੇ ਵਿੱਚ ਕਿ ਉਂਝ ਸੀ ਬਾਹਰ ਹੀ ਬਾਅਦ ਚ ਜਮਾ ਹੋ ਜਾਂਦਾ ਸੀ ਭਾਜੀ ਇਹ ਹੁੰਦਾ ਸੀ ਫਿਰ ਲੋਕਾਂ ਦੀਆਂ ਕੱਚੀਆਂ ਕੁਲੀਆਂ ਹੁੰਦੀਆਂ ਹਾਂ ਹਾਂ ਉਹਨਾਂ ਛੱਪੜਾਂ ਚ ਮਿੱਟੀ ਕੱਢ ਕੇ ਮੋਟਾ ਲੈਂਦੇ ਆ ਉਹ ਪਾਣੀ ਲਪਾਈ ਕਰਨੀ ਲਪਾਈ ਕਰਨ ਨਾਲੇ ਜਿਹੜੀ ਮਿੱਟੀ ਚਾਹੀਦੀ ਕੰਨਾਂ ਬਣਾਉਣੀਆਂ
ਅੱਛਾ ਅੱਛਾ ਇਹ ਛੱਪੜ ਪਾਉਂਦੇ ਤਾਂ ਆ ਲਾ ਲੋਗੇ ਲਿਖਣਾ ਹਰ ਪਿੰਡ 'ਚ ਛੱਪੜ ਨੇ ਦੋ ਤਿੰਨ ਪਿੰਡ ਆ ਲਾ ਲੋਗੇ ਲਿਖਣਾ ਸਾਰੇ ਲੱਗਾ ਰਹਿਣ ਦਿਓ ਚਾਰ ਸਵੇਰੇ ਛੱਪੜ ਸੀ ਮਕਾਨੇ ਗੱਲ ਸਬਰ ਕਰੋ ਬਾਬੇ ਜੀ ਕੀ ਆਦਾ ਅੱਲਾ ਲੋ ਆਂਦਾ ਸੀ ਆ ਡਰ ਲੱਗਦਾ ਤੂੰ ਚੱਲ ਪੈਣ ਲੱਗਾ ਲਾ ਲੋ ਲਾ ਲੈਨੇ ਮੈਂ ਲਾ ਬੱਕਰੇ ਗਵਾਲ ਮੈਂ ਬਾਬਾ ਜੀ ਮੈਂ ਕਹਿੰਦਾ ਚੱਲ ਵੇਖ ਕੇ ਬਾਹਰ ਮੈਂ ਫੇਰ ਗੱਲ ਲਵਾਂ ਮੁੰਡਾ ਉੱਥੇ ਹੀ ਮੁੰਡੇ ਨੂੰ ਮੁੰਡਾ ਚੈੱਕ ਕਰ ਇੱਕ ਮਾਰ ਪਿਆ ਲੈ ਗਈ ਬੱਕਰੀ ਗਵਾ ਦੀ ਬਾਬੇ ਦੀ 40000 ਭਰਨਾ ਪੈਣਾ ਇਹ ਜੀ ਤੂੰ ਕਾਹਦੋਂ ਲੱਗ ਮੈਂ ਭੱਜੇ 10-11 ਵਜੇ ਵਿਹਲਾ ਜਾ ਤੂੰ ਮੈਨੂੰ ਭੱਜੇ ਦਾ ਜੋ ਮੈਂ ਆ ਜਾਂਦਾ ਤੇ ਉਹ ਆਏ ਹੋਣੇ ਤੇ ਨਹੀਂ ਅਸੀਂ ਗਏ ਹੋਏ ਸੀ ਪਰਸੋਂ ਮੈਂ ਕੱਲ ਦਾ ਇੱਥੇ ਹਾਂ ਪਰਸੋਂ ਨਹੀਂ ਆਇਆ ਸੁਬਾਹ ਦਾ ਅਨੇ ਗੱਲਾਂ ਸੁਣਾ ਮੈਂ ਫਰਮਾਇਆ ਬਿੱਲੇ ਬਮਾਂਗੇ ਮਗਲਾ ਬੰਦਾ ਇਹ ਹੀ ਹੈ ਸਾਡੇ ਹੂੰ ਹੋਰ ਏਡਾ ਪੁਰਾਣਾ ਬੰਦਾ ਕੋਈ ਜਾਂ ਚਾਚਾ ਸ਼ਫੀ ਬਾਬਾ ਕਿਸੇ ਸਿੱਖ ਦਾ ਨਾਂ ਨਹੀਂ ਚੇਤਾ ਕੋਈ ਨਾਂ ਹੀ ਦੱਸੋ ਕੋਈ ਅਜੀਤਾ ਅੰਬੂ ਇਸਾ ਜੂਰਾ ਅੱਛਾ ਇਸਾ ਨਾਮ ਵੱਡੇ ਵੱਡੇ ਬੰਦੇ ਉਹਨਾਂ ਅਜੀਤ ਸਿੰਘ ਅਜਿੰਦੀ ਸਿੰਘ ਇਸਾ ਬੜੇ ਨਾਮ ਹੁੰਦੇ ਹਨ 70 ਸਾਲ ਹੋ ਗਏ ਭੁੱਲ ਜਾਂਦੇ ਨੇ ਭੁੱਲ ਗਏ ਆਪਣੇ ਮਹਿਰਾਂ ਦੇ ਨਾਂ ਭੁੱਲ ਗਏ ਜੇ ਮਰ ਗਏ ਅੱਛਾ ਤੇ ਜਿਹੜਾ ਖੱਤਰੀ ਸੀ ਜਿਹਦੀ ਦੁਕਾਨ ਸੀ ਬੜਾ- ਉਹਦੇ ਤੁਸੀਂ ਜਾਂਦੇ ਹੋ ਉਹਦਾ ਨਾਂ ਨਹੀਂ ਚੇਤਾ ਕੀ ਸੀ ਉਹਦਾ ਨਾਂ ਚੀਜ਼ ਲੈਣ ਜਾਂਦੀ ਹੋਗੇ ਤੁਸੀਂ ਵੀ ਜਾਂਦੇ ਆ ਨਾ ਪੁੱਛੀ ਜੇ ਬਾਬਾ ਇਹ ਬੱਚੇ ਦਾ ਨਾ ਨਹੀਂ ਕਈ ਪਤਾ ਹੁੰਦਾ ਫਲਾਣੇ ਬਾਬੇ ਦੀ ਦੁਕਾਨ ਹੈ ਕਈ ਬਾਬੇ ਦੀ ਦੁਕਾਨਾਂ ਉਦੋਂ ਹੁੰਦੀਆਂ ਨਾ ਬਾਬੇ ਪੁਰਾਣੀਆਂ। ਬਾਬੇ ਦਾ ਨਾਂ ਲੱਗ ਦੁਕਾਨ ਜਦ ਦਵਾਡੇ ਵਜੇ ਦੇ ਦਾਣੇ ਖਾਣੇ ਸੇਬ ਬੋਸਲ ਇਹਦੀ ਮਿਸ਼ਰੀ ਦਾ ਹੋਣੀ ਡੱਬੀ ਸੀਮੈਂਟ ਦਾ ਹੁੰਦੀ ਹੁਣ ਡੱਬੀ ਕਾਦੀ 12 ਅੱਛਾ, ਅੱਛਾ। 12 ਨੇ ਟੋਪਾ ਮੁੰਜੀ ਦਿੰਦੇ ਰਹੇ 1.5 ਰੁਪਈਆ ਦੁਰਫਾ ਨਹੀਂ ਤਕੜੀਆਂ ਕੋ ਨਹੀਂ ਸੌ ਉਦੋਂ ਹਾਂ ਤਕੜੀ ਨਾਲ ਤੋਲਦੇ ਨਹੀਂ ਸਨ ਨਹੀਂ ਉਹ ਪੜੋਪੇ ਤੇ ਉਹ ਪਹਿਲਾਂ ਟੋਪੇ ਅੱਛਾ ਕੋਈ ਸ਼ਾਇਦ ਸੀ ਉਹਨਾਂ ਨੂੰ ਤੋਲਦੇ ਮਿਲ ਲੈਂਦੇ ਹਨ ਪੁਰਪੀਆਂ ਟੋਪੇ ਪੁਰਪੇ ਹੁੰਦੇ ਅੱਛਾ 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 ਇਹ ਸਮਾਨ ਦੀ ਮਾਲੀ ਜਾਂਦੇ ਹਨ ਉਹਦੇ ਨਾਲ ਤੁਹਾਡੇ ਕੋਲ ਮਿਲ ਕੇ ਲੈਂਦੇ ਸੀ ਹੈਂ? ਕਮੇ ਹਾਰ ਜਾਂਦੇ ਹਨ ਇਹਨੇ ਸਾਡੀ ਸੁਣਾ ਦੁਕਾਨਾਂ ਵਾਲੇ ਮੈਂ ਉਹਦਾ- ਕੰਮੋਂ ਕਿਆ ਕੀ ਅਸੀਂ ਘਮਿਆਰਾਂ ਨੂੰ ਮਿਲ ਕੇ ਉਹ ਦਿੰਦੇ ਰਹੇ ਉਹਦੇ ਨਾਲ ਅੱਛਾ ਕਮੇ ਹਾਰ ਕਰਦੇ ਹਨ ਕੰਮੋਂ ਛੱਡ ਦਿੰਦੇ ਹਨ ਜਦੋਂ ਪਾ ਚੱਲਦਾ ਹੁੰਦਾ ਅੱਛਾ ਕੋਈ ਬਰਤਨ ਸੀ ਸਮਝ ਲੱਗ ਗਈ ਮੈਨੂੰ ਅੱਛਾ ਉਹਦੇ ਨਾਲ ਤੋਲ ਉਹਨਾਂ ਤੋਂ ਅੱਛਾ 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 ਉਹਦੇ ਨਾਲ ਮਿਲਦੇ ਉਹ ਤੇ ਨਹੀਂ ਮਿਲਦੇ ਹੀ ਸਨ ਮਿਲਦੇ ਸਾਂ ਹਾਂ। ਮੈਨੂੰ ਤੁਲਾਈ ਹੋ ਗਈ ਨਾ ਉਹਦਾ ਪਤਾ ਲੱਗ ਜਾਂਦਾ ਮਾਨ ਹੋ ਗਈ ਇਹ ਹਾਂ। ਹਾਂ ਸੱਤਾ ਮਾਲਾ ਦੀ ਮਾਣੀ ਕਹਿੰਦੇ ਹਨ ਬੁਲਜੀ ਦੀ ਅੱਛਾ 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 ਹੁਣ ਤੇ ਹਰ ਸ਼ਾ ਤੋਲ ਗਈ ਹੈ ਨਾ ਬਾਬਾ ਫਿਰ ਕਿਵੇਂ ਗਏ ਨੇ ਕੋਈ ਉਦੋਂ ਕੀ ਹਾਲਾਤ ਸਨ ਜਦੋਂ ਇੱਥੋਂ ਸਿੱਖ ਗਏ ਨੇ ਲੁੱਟ ਮਾਰੀ ਵੱਡਾ ਟੋਕੀ ਕਿਵੇਂ ਦੀ ਸੀ ਬੜੇ ਸਾਡੇ ਪਿੰਡ ਕਦੇ ਕੋਲ ਨਹੀਂ ਹੋਇਆ ਅੱਛਾ। ਬਾਅਦ ਚ ਦੋ ਤਿੰਨ ਮਾਰੇ ਸਿੱਖ ਆਹ ਖੂਏ ਤੋਂ ਸੁੱਟੇ ਹਨ ਉਹ ਉਹਨਾਂ ਕੋਲ ਪੈਸੇ ਹਨ ਅੱਛਾ ਉਹ ਇੱਥੇ ਆਏ ਹਨ ਹੂੰ ਇੱਕ ਬੰਦੇ ਨੇ ਦੱਸਿਆ ਉਹਨਾਂ ਤੇ ਤੇ ਤਵਾਹੀ ਲੋਦਾ ਤਾਂ ਮੈਨੂੰ ਮੈਂ ਤੁਹਾਨੂੰ ਦਿੰਦਾ ਅੱਛਾ ਉਹ ਫਾਜ਼ਿਲਪੁਰ ਦੇ ਹਨ ਅੱਛਾ ਉੱਥੇ ਪੜ ਗਏ ਹੂੰ ਉਹ ਫਾਜ਼ਿਲਪੁਰ ਨੇ ਆਪਣੇ ਮੁੰਡਿਆਂ ਆਖਿਆ ਜਾਓ ਪੁੱਛੋ ਇਸ ਫੈਸਲਾ ਕੰਮ ਹੈ ਮੈਂ ਇਹਨੂੰ ਨਾਲ ਲੈ ਕੇ ਉਹਨਾਂ ਦੀ ਜਾਓ ਪਤਾ ਨਹੀਂ ਕੁਛ ਦੱਸਦਾ ਪੈਸੇ ਪੈ ਹੂੰ ਉਹਨੇ ਹੱਥ ਮਾਰ ਕੇ ਉਹਨੇ ਹੱਥ ਮਾਰ ਮੂਰ ਕੇ ਹਾਂ ਉਹਦੇ ਮੁੰਡਿਆਂ ਨੂੰ ਕੱਢ ਕੇ ਲਾਂਬੇ ਹੋ ਗਏ ਉਹ ਆਇਆ ਬਾਅਦ ਜੋ ਬੱਚੇ ਫਿਰਦੇ ਸਨ ਮਾਲ ਉਹਨਾਂ ਖਜ਼ਾਨੇ ਬਣਾਏ ਹਨ ਅੱਛਾ ਜ਼ਮੀਨ ਵਿੱਚ ਅੱਛਾ ਦੋ ਦੇ ਵਿੱਚ ਟੂੰਬਾਂ ਹਰ ਕਿਛਾ ਇੱਥੇ ਇੱਕ ਮਾਰਨਾ ਨਹੀਂ ਹੁੰਦੀ ਇੱਥੇ ਹੋਈ ਜਾ ਉੱਥੇ ਐਡਾ ਉਹ ਦੱਬਾ ਵਿੱਚ ਟੂੰਬਾਂ ਦਾ ਪਿਆ ਕੰਨਾਂ ਦੇ ਰੀਆਂ ਇੱਕ ਬੰਦੇ ਨੇ ਦੇਖਿਆ ਮਾੜਾ ਸੀ ਅੱਛਾ ਉਹ ਆਖਿਆ ਨਾ ਨਹੀਂ ਇੱਕ ਬੰਦੇ ਨੇ ਕਾਬੂ ਆ ਗਿਆ ਉਹ ਲੈ ਗਿਆ ਉਹਨੇ ਜਾ ਕੇ ਵੇਚ ਵੜ ਲਿਆ ਤੇ ਸਾਡਾ ਮਹਿਰ ਫਾਜ਼ਿਲਪੁਰ ਆ ਕੇ ਅਗਲੇ ਦੇ ਮੁੰਡੇ ਲੈ ਗਏ ਹਨ ਤੇ ਬਾਅਦ ਜੋ ਮਾੜਾ ਸੀ ਉਹਨੇ ਝੱਗੇ ਲਿਆਂਦੇ ਚੋਕੇ ਲਿਆਂਦਾ ਜੋਗ ਵਾਲਾ ਦਿਲ ਨਾਲ ਲੈਂਦਾ ਹੂੰ ਰੇੜੀਆਂ ਬਣਾ ਰਹੀਆਂ ਲੁੱਟ ਕੇ ਲਿਆਂਦਾ ਨਾ ਉਹ ਲੁੱਟ ਲੁੱਟ ਮਾਰੀ ਕਿੱਥੇ ਹਾਂ ਲੁੱਟ ਮਾਰੀ ਖਜ਼ਾਨਾ ਕੰਧ ਦੇ ਕੇ ਨਾ ਲੱਗਾ ਅੱਛਾ ਅੱਛਾ ਤੇ ਖਜ਼ਾਨਾ ਨਿਕਲਿਆ ਨਿਸ਼ਾਨੀ ਦੱਸੀ ਸੀ ਉਹਨੇ ਹਾਂ ਉਹ ਨਿਸ਼ਾਨੀ ਉਹਨੇ ਕੱਢ ਕੇ ਫੋੜ ਲਿਆ ਅੱਛਾ ਅੱਛਾ ਬੜਾ ਕੋਈ ਕਾਂਡ ਹੁੰਦੇ ਨੇ ਖਾ ਕੇ ਕਈ ਬਣ ਗਏ ਹਨ ਬਾਬਾ ਜੀ ਤੁਸੀਂ ਨਹੀਂ ਕੋਈ ਹੱਥ ਮਤਲਬ ਮਾਰਿਆ ਕਿਸੇ ਪਾਸੇ ਮੈਂ ਉਹ ਛੋਟਾ ਸੀ ਅਜੀ ਮਾਤਮਾ ਦੀ ਸਵਾਰੀ ਸੀ ਹਾਂ ਅਸੀਂ ਉਹਨਾਂ ਸਾਡੀ ਮਾਂ ਨਹੀਂ ਹੋਣਾ ਤੂੰ ਲਿਆਂਦਾ ਵੇ ਤੂੰ ਹੁਣ ਕਿਹੜਾ ਦੱਸਣਾ ਸਾਨੂੰ ਆਹ ਕਿਹਾ ਵੀ ਸਾਡੀ ਮਾਂ ਮਰ ਗਈ ਨਾ ਹੂੰ ਇਹ ਕੋਣੇ ਕੋਣੇ ਅੱਛਾ ਬਸ ਇਹ ਜੋ ਕੋਈ ਪੈਦੇ ਫਿਰ ਸਾਡਾ ਕੋਈ ਨਹੀਂ ਲੈ ਅੱਛਾ ਇਹਦਾ ਭਈਆ ਲੱਗਦਾ ਹੈ ਮਸ਼ੀਰ ਉਹਦਾ ਨਾਂ ਸੀ ਅੱਛਾ ਅੱਛਾ ਉਹ ਮੈਨੂੰ ਆਖਰਾ ਸੀ ਹੂੰ ਭਾਈ ਜਾਈਏ ਕਦੇ ਕੋਲੀਆਂ ਤੇ ਛਾਪੇ ਪੈ ਹੋਲੇ ਉਹਦੇ ਕਿਲੇ ਨਾ ਕੁਦਾ ਬਾਰਾ ਬਣ ਕੇ ਲਿਆ ਦੇ ਪਾਲੇ ਪੋਲੇ ਲੋਕ ਕਸ਼ਮੀਰੀ ਹਨ ਉਹਨਾਂ ਨੂੰ ਰੱਖੋ ਲੋਕੀ ਆਪਣਾ ਘਰ ਖੋਲ ਲਿਆ ਹੂੰ ਸੁਣਾਣੀ ਸਾਡੇ ਪਿੰਡੋਂ ਮਾਰ ਆਤਮ ਕੋਲ ਜੱਟ ਪੈ ਉਹ ਲੈ ਗਿਆ ਧਰਮਕੋਟ ਦੇ ਜੱਟ ਜਿਹੜੇ ਨੇ ਉਹ ਲੁੱਟ ਕਰਕੇ ਲੈ ਉਹ ਗਏ ਲੈ ਗਏ ਉਹਨਾਂ ਨੂੰ ਜਾਣ ਤੋਂ ਬਾਅਦ ਹੀ ਲੁੱਟਿਆ ਹੋਣਾ ਉਹ ਸੋਲ ਖਾਲੀ ਗਿਆ ਘਰ ਪਏ ਸਨ ਬਾਅਦ ਚ। ਉਹ ਜਦੋਂ ਉਹਨਾਂ ਜਿਹਦੇ ਲੱਗੇ ਹੱਥੀ ਜੋ ਆਇਆ ਲੈ ਕੇ ਉਹ ਸੋਲ ਗਏ ਤੇ ਫਿਰ ਲੁੱਟਿਆ ਕਾਇ ਚੜ ਕੇ ਉਹ ਲੈ ਗਿਆ ਉਹ ਜੋਂਦਿਆਂ ਤੋਂ ਮਾਜ ਲੱਗੇ ਹੀ ਹੋਣ ਦਿੰਦੇ ਨੇ ਉਹ ਮਰ ਗਏ ਸੋਲ ਗਏ ਤੇ ਫਿਰ ਆ ਲੁੱਟਿਆ ਬਾਅਦ ਜਦੋਂ ਸਾਡੇ ਉਹਨੂੰ ਮਾਰਨ ਲੱਗ ਪਏ ਤੇ ਇਹ ਵੀ ਮਾਰਨ ਲੱਗ ਪਏ ਹੂੰ ਇਹਦੇ ਚਾਰ ਪੰਜ ਖਤਨੀ ਮਾਰ ਕੇ ਛੋਟੀਆਂ ਦੇ ਲੜਾਈ ਉਹਨਾਂ ਨੇ ਬੜੀ ਹੋਈ ਸਾਡੇ ਨਾਲ ਉਹ ਲੜਾਈ ਬੜੀ ਹੁੰਦੀ ਹੈ ਫੱਟੇ ਫੁੱਟ ਹੋ ਗਏ ਜਦ ਸਵੇਰੇ ਬੱਜੇ ਪੁੱਜੇ ਕੋਈ ਗੱਲ ਸੁਣਾਓ ਐਵੇਂ ਕਿ ਤੁਹਾਨੂੰ ਕਤਰਾ ਪੁਲਿਸ ਫੜ ਕੇ ਲੈ ਚਲੀ
ਸੁਣਾਓ ਗੱਲ ਜੇ ਹੋਇਆ ਸੀ ਉਦੋਂ। ਆਏ ਮੇਰੇ ਯੂ ਗਿਆ ਮੈਂ ਵੀ ਦੱਸਣਾ ਯੂ ਗਿਆ ਇਹਨੂੰ ਲੜਾਈ ਵੇਖੀਆਂ ਨੇ ਇਹ ਤਾਂ ਸੁਣੀ ਕਰਨੀ ਬਾਬਾ ਜੀ ਸੁਣਾਓ, ਮੈਂ ਤੁਹਾਨੂੰ ਉਹ ਕਹਿਣਾ ਸੁਣਾਓ। ਲੜਾਈ ਉਹ ਮੇਰਾ ਜੇ ਸਿਖਾਈ ਮੁੱਢ ਪੈ ਉਹ ਮੇਰਾ ਇਕੱਠੇ ਹੋਇਆ ਉਹ ਜੱਟ ਮਾਦਰ ਜਦ ਸਿੱਖ ਹੋਣਾ ਉਹ ਬਹਿ ਗਏ ਚੁੱਪ ਕਰ ਗਏ। ਅੱਛਾ ਇਹ ਮੁੱਕਾ ਪਿੰਦੇ ਪੁੰਦੇ ਆਖੇ ਕੋਲ ਕੋਈ ਨਹੀਂ ਆਉਣਾ ਇਹ ਤੁਰ ਗਏ ਦੋ ਮਗਰੋਂ ਚੜਾਈ ਕਰਕੇ ਆ ਗਏ ਉਹਨਾਂ ਨੇ ਬਰਸੇ ਮਾਰਿਆ ਮੋਰੇ ਕਿੱਥੇ ਕਿਹੜੀ ਜਗ੍ਹਾ ਤੇ? ਇੱਥੇ ਹੀ ਮਸੀਹ ਚ ਇਸੇ ਦਾਇਰੇ 'ਚ ਅੱਛਾ ਦਾਇਰੇ 'ਚ ਇੱਥੇ ਲੜਾਈ ਹੋਈ ਸੀ ਮੁਸਲਮਾਨ ਸਿੱਖਾਂ ਦੀ? ਹਾਂ ਅੱਛਾ ਫਿਰ ਫੋੜ ਗਏ ਨੇ ਜਾਂ ਛੁੱਟੀ ਅੱਛਾ ਅੱਛਾ ਉਹਨਾਂ ਮਾਰ ਫਟਰ ਹੋਏ ਦੋਵਾਂ ਪਾਸੋਂ ਫਿਰ? ਬੜੇ ਹਾਂ ਇਹਦਾ ਚਾਚਾ ਲੱਗਦਾ ਸੀ ਇੱਕ ਸਾਡਾ ਚਾਚਾ ਲੱਗਦਾ ਸੀ ਇੱਕ ਮੇਰਾ ਪਿਓ ਵੀ ਇਹ ਬਾਂਹ ਟੁੱਟ ਗਈ ਸੀ ਇਹ ਵੀ ਨਾਲ ਲੱਗਾ ਫਿਰਿਆ ਉਹਦੇ ਜਾ ਕੇ ਜ਼ਮਾਨਤਾਂ ਚ ਮੁੱਦਾ ਕਰਾਈਆਂ ਫਿਰ ਬਾਅਦ ਚੋਂ ਤਰੀਕਾਂ ਸੂਗਾ ਪੈਂਦੀਆਂ ਪੁੰਜਾਂ ਦੀਆਂ ਉਹ ਸਿੱਖ ਨੂੰ ਦੋ ਦੋ ਖਾਨਦਾਨਾਂ ਦਾ ਹੀ ਸੋਹਣਾ ਨਾ ਕਰੇ ਉਹਨਾਂ 12 ਸਾਲ ਬਣਾ ਦਿਆਂਗਾ ਜਲਦਾਰ ਹੁੰਦਾ ਸੀ ਬਸ਼ੀਰੁੱਲਾ ਉਹਨੇ ਪਰਚਾ ਪੁਰਚਾ ਕਰਾਇਆ ਸੀ ਮੁਸਲਮਾਨ ਦਾ ਦਾਦਾ ਉਹ ਬੜਾ ਫੈਸਲਾ ਕਰਦਾ ਬਸ ਕਿ ਉਹਨਾਂ ਕੋਲ ਹੀ ਲੜਾਈ ਹੋਈ ਸੀ। ਅੱਛਾ ਅੱਛਾ ਇਹਨੂੰ ਫਿਰ ਸੁਆਹ ਵਜਾ ਸੀ ਇਹ ਫਰਿਆਦ ਦੇ ਦੱਸ ਆ ਗਿਆ ਅੱਛਾ ਅੱਛਾ ਕਿੱਥੇ ਨੇ ਇੱਥੇ ਸੀ ਉਹ ਸਾਡੀ ਸਮਾਜ ਨੂੰ ਦਰਦ ਹੁੰਦੀ ਰਹੀ ਉਹ ਮੁੰਡੇ ਨੇ ਭਾਈ ਵੱਜ ਜਾਣਾ ਉਸੇ ਦਰਦ ਨਾਲ ਹਿਸਾਬ ਨਾਲ ਮਰ ਗਿਆ। ਸਹੀ ਅਜੇ ਖੈਰੀ ਮੇਰੀ ਸਾਨੂੰ ਉਹ ਜਦੋਂ ਅਸੀਂ ਆ ਮਾਮ ਦੀ ਮੈਂ ਠੀਕ ਲੱਗੋ ਤੇ ਕੁਆਰੀ ਮਾਰੀ ਲੱਖ ਵਾਰ ਛੇੜੀ ਉਹ ਜਿਉਂਦਾ ਰਿਹਾ ਬੜਾ ਚਿਰ। ਤਾਜਾ ਮਾਛੀ ਉਹਨਾਂ ਨਾਲ ਬਾਜ ਉਹਦੀ ਦਰਦ ਨਹੀਂ ਜਾਂਦੀ ਆ ਤਾਜਾ ਮਾਛੀ ਜਿਹੜਾ ਇਹ ਸਿੱਖਾਂ ਦੇ ਨਾਲ ਲੱਗ ਕੇ ਮੁਸਲਮਾਨਾਂ ਨੂੰ ਮਾਰਦਾ ਹੈ। ਮਸਾਲਾ ਮਹਿਲ ਮੁੰਡਾ ਉਹ ਲੱਖ ਵਾਰ ਛੇੜੀ ਮਾਰ ਕੇ ਕਿਨੇ? ਮਾਛੀ ਨੇ ਇਹ ਉਹਨਾਂ ਵਾਲੀ ਸਾਈਡ ਦਾ ਸੀ? ਉਹਨਾਂ ਨਾਲ ਰਹਿੰਦਾ ਉਹਨਾਂ ਨਾਲ ਰਹਿੰਦਾ ਹੋਣਾ ਨਾ ਅਥਰੀ ਨਾਲ ਕੰਮ ਹੋਏਗਾ ਉਹਨਾਂ ਦਾ। ਉਹਨਾਂ ਨੇ ਕੰਮ ਕਰਦਾ ਇੱਕ ਨਾਗਰ ਇਹ ਨਾ ਪਲਾ ਪੇਨਾ ਟੁੱਟ ਜਾਣਾ ਤੇ ਨਾ ਰਹਿ ਜਾਣਾ। ਮੈਂ ਰਹਿ ਜਾਣਾ ਹਾਂ। ਉਹਨਾਂ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਜੁੱਟ ਜੋੜ ਸੀ ਅੱਛਾ ਅੱਛਾ ਉਹਨਾਂ ਨਾਲ ਰਲ ਕੇ ਉਹਨਾਂ ਵਿਆਹ ਵੀ ਇਹਨੂੰ ਸਾਰੇ ਕੰਮ ਉਹ ਹੀ ਕਰਦੇ ਗੁਜ਼ਰੇ ਨੇ। ਅੱਛਾ ਅੱਛਾ ਇੱਕ ਨਾਲ ਵਿਆਹ ਗਿਆ ਉਹ ਚੰਗੀ ਨੇ ਮੈਂ ਇਹਨਾਂ ਦੀ ਕਰਾ ਮੈਂ ਦੂਜੀ ਦਾ ਕਰਾ ਮੈਂ ਦੂਜੀ ਦਾ ਕਰਾ ਛੇਦ ਨੇ ਫਿਰ ਉਹ ਜ਼ੋਰ ਸੀ ਸਿੱਖਾਂ ਦਾ। ਸਿੱਖਣਾ ਜੋ ਮੰਨ ਜਾਂਦੇ ਆ ਸਿੱਖੀ ਭਾਜੀ ਤੁਸੀਂ ਕੀ ਦੱਸਦੇ ਹੋ ਇਹ ਜਦੋਂ ਰਾਜਪੂਤ ਆਏ ਨੇ ਸਾਡੀ ਸਮਾਜ ਦੇ ਵਿੱਚ ਰਾਈਆਂ ਤੇ ਨਾ ਇਹਨਾਂ ਕੋ ਦਬਾਅ ਪਾ ਕੇ ਰੱਖਿਆ ਸੀ ਪਿੱਛਾ ਦੀ ਗੱਲ। ਅੱਛਾ ਉਹ ਤੇ ਸਿੱਖ ਸਨ ਤੇ ਮੁਸਲਮਾਨ ਸਨ। ਸਾਡੇ ਜੋ ਫੈਸਲਾ ਹੁੰਦਾ ਸੀ ਉਸੇ ਗੁਰਦੁਆਰੇ ਹੀ ਹੋਣਾ ਜਾ। ਅੱਛਾ ਅੱਛਾ ਇਹਨਾਂ ਨੂੰ ਹੁਕਮ ਨਹੀਂ ਹਨ ਚੱਜਣਾ ਪੀਣ ਦੇ। ਇਹ ਤੇ ਅਸਾਂ ਹੋਸ਼ ਕੀਤੀ ਏ ਤੇ ਅਸਾਂ ਉਹਨਾਂ ਨੂੰ ਮਗਰੂ ਲਾਇਆ। ਅਸੀਂ ਨਹੀਂ ਉਹਨਾਂ ਨੂੰ ਸਮਝਦੇ। ਨਹੀਂ ਤੇ ਉਹਨਾਂ ਕਸਰ ਨਹੀਂ ਛੱਡੀ। ਉਸ ਕਾਰ ਸਾਡੇ ਜਿੰਨੇ ਵਡੇਰੇ ਹਰ ਸਿੱਧੇ ਸਾਦੇ ਉਹ ਜੋ ਆਨੇ ਠਾਣਾ ਠਪਾਣਾ ਨੇ ਆਪਾਂ ਤੇ ਪੁਲਿਸ ਆ ਜਾਣੀ ਜਾਂਚ ਕਰ ਦਿਓ ਉਹ ਕਰ ਦਿਓ ਉਹਨਾਂ ਨੂੰ ਖਾਣਾ ਪਿਆ। ਇਹ ਡਿਸ਼ਾਰ ਨਹੀਂ ਡਾਂਗ ਛੋੜਾ ਚੱਲਦਾ ਚੱਲਦਾ ਰਿਹਾ ਫੱਟੇ ਪੁੱਟੇ ਵੀ ਹੋ ਗਏ ਪਰਚੇ ਪੁੱਟੇ ਵੀ ਹੁੰਦੇ ਰਹੇ ਜੋਰ ਲੱਗਦੇ ਹੀ ਹੁੰਦੇ ਰਹੇ। ਚਲੋ ਉਹਨਾਂ ਦਾ ਲਾਣਾ ਨਹੀਂ ਕੰਮ ਕਿਹਾ ਜਿਹੜਾ ਉਹ ਰਾਣਾ ਦੇ ਉਹ ਬਲਾ ਬਾਬਾ ਜਦੋਂ ਕਾਫਲੇ ਹੁੰਦੇ ਇੱਥੋਂ ਲੰਘਦੇ ਨੂੰ ਰਹੇ ਲਟੇਚੇ ਮਰੇ ਕੋਈ ਮਰ ਤੋਂ ਕੁੰਜ ਲਾਗੇ ਪਿੰਡਾਂ ਚ ਹੋਈ ਕਿਤੇ ਉਧਰ ਉਧਰ ਦੋਵਾਂ ਪਾਸੋਂ ਸਾਡੇ ਇੱਥੇ ਬਾਵਾ ਚੱਕ ਦਾ ਬੜਾ ਮਰਬਿਆ ਮਾਰ ਗਈ ਫੁੱਲ ਲਾ ਕੇ ਚੱਕ ਦੀ ਇਸ ਪਰ ਪਾਈ ਹੋਈ ਉਹ ਮੰਜੀ ਨੇ ਪਾਇਆ ਤੇ ਮਾਂ ਉਹਨੇ ਆਪਣੀ ਬੰਦੇ ਚੁੱਕਿਆ ਮੇਰਾ ਬਾਬਾ ਸੋਹਰਾ ਜਿਹੜਾ ਯਾ ਖਾਂਗਾ ਬਹੁਤ ਜੀ ਕੀ ਹੈਗਾ ਕਹਿੰਦਾ ਕੋਈ ਗੱਲ ਨਹੀਂ ਇੱਕ ਦਿਹਾੜੀ ਰੋ ਜਾਣਾ ਫਿਰ ਆ ਜਾਣਾ। ਅੱਛਾ ਉਹਨਾਂ ਸਿੱਖਾਂ ਨੂੰ ਇਹ ਸੀ ਵੀ ਅਸੀਂ ਫਿਰ ਆ ਜਾਣਾ ਫਿਰ ਆ ਜਾਣਾ ਵੀ ਇੱਕ ਦੋ ਦਿਨਾਂ ਦਾ ਰੋਣਾ ਉਹ ਨਾ ਘੋੜੀ ਖੁਰਜੀ ਜਿਹੜੀ ਨਾ ਜਾਂ ਟੋਂਬਾ ਸ਼ੁੰਬਾ ਜਿੰਨਾ ਸਮਾਨ ਸੀ ਖੁਰਜੀ ਸੁੱਟ ਲਿਆ ਸੀ। ਅੱਛਾ ਤੇ ਮੰਜੀ ਦੇ ਮਾਈ ਚੁੱਕਿਆ 10-12 ਚੀਜ਼ ਹੋਇਆ ਇੱਧਰ ਨੂੰ ਗਿਆ ਨਾ ਇੱਧਰ ਛੇਤੀ ਲੰਘੇ ਜਾਂਦੇ ਰਹਿੰਦੇ ਰਹੇ ਵਿਆਹ ਸੁੱਖ ਜਾਂਦੇ ਨੇ ਵਿਆਹ ਗਿਆ ਅੱਛਾ ਅੱਛਾ ਉਹਨਾਂ ਲੁੱਟਣ ਜਿਹੜੇ ਕਾਫਲੇ ਲੰਘਦੇ ਉਹਨਾਂ ਨੂੰ ਲੁੱਟਣ ਨਹੀਂ ਪੈਂਦੇ ਵਾਮ ਜਿਹੜੇ ਲੰਘਦੇ ਉਹਨਾਂ ਲੁੱਟਣ ਲੁੱਟਾ ਕੁਛ ਨਹੀਂ ਹੁੰਦੀ ਨਹੀਂ ਹੁੰਦੀ ਖੋਲ ਹੀ ਨਹੀਂ ਸਾਰੇ ਕੰਮ ਕਰਦੇ ਹਨ ਉਹ ਸਿੱਖ ਜਿਹੜੇ ਹੁਣ ਇਹਦੇ ਨੂੰ ਮਰ ਗਏ ਨੇ ਇਹਨੂੰ ਮੁਸਲਮਾਨ ਨੇ ਕੋਈ ਆਖਿਆ ਉਹਨੂੰ ਜਿਹੜੇ ਹੁੰਦੇ ਹਨ ਨਾ ਸਾਡੇ ਮੁਸਲਮਾਨ ਉਹਨਾਂ ਨੂੰ ਬੜਾ ਮਾਰਿਆ ਨਾ ਇਹਨੂੰ ਸਾਡੇ ਪਾਕਿਸਤਾਨ ਨੂੰ ਪਤਾ ਲੱਗਾ ਫਿਰ ਇਹਨਾਂ ਵੀ ਬੜੇ ਮਾਰੇ ਨੇ। ਬਾਬਾ ਉਹ ਕਹਿੰਦੇ ਨੇ ਸਿੱਖ ਜਿਹੜੇ ਉਹ ਆਂਦੇ ਨੇ ਉਧਰ ਸਾਨੂੰ ਜ਼ਿਆਤੀ ਬਹੁਤੀ ਪਾਕਿਸਤਾਨ ਵਾਲੇ ਕਹਿੰਦੇ ਨੇ ਸਾਨੂੰ ਉਧਰ ਬਹੁਤਾ ਉਹ ਇਹਦੇ ਜਾਣ ਨਾ ਇਹ ਗੱਡੀ ਵੀ ਇੱਕ ਵੱਡੀ ਹੀ ਪੂਰੀ ਸਿੱਖਾਂ ਦੀ ਇੱਥੇ ਕਰਦੇ ਬੜਾ ਇਹਨਾਂ ਸਿੱਖਾਂ ਨੂੰ ਬੜਾ ਮਾਰੇ ਹਨ ਇਹਨਾਂ ਕੁੜੀਆਂ ਕੁਆਰੀਆਂ ਸਾਡੀਆਂ ਮੁਸਲਮਾਨਾਂ ਨੂੰ ਮੁਸਲਮਾਨ ਵੱਲ ਛੱਡ ਨਹੀਂ ਪਾਉਣੀ ਬੜੀ ਬਿਜਲੀ ਕਰ ਦੋ ਜੋ ਫਿਰ ਰਹਿ ਗਿਆ ਉਹਦੇ ਜੇ ਰਹਿ ਗਏ ਨਾ ਮੁਸਲਮਾਨ ਬੜਾ ਤੰਗ ਕਰ ਦਿੰਦਾ ਉਹ ਰਹਿ ਪਏ ਹਨ ਮੁਸਲਮਾਨ ਅੱਗੇ ਕੁਝ ਨਹੀਂ ਕਰਦਾ ਤੇ ਜਿਹੜੇ ਅੱਜ ਵੀ ਉਹਨਾਂ ਨੂੰ ਚੱਕ ਘੱਟ ਵੀ ਹੁੰਦੀ
ਅੱਛਾ ਟਾਈਮ ਹੋਣ ਬਾਅਦ ਤੇ ਜਿਹੜੇ ਹਿੰਦੂ ਸਨ, ਹਾਂ ਹਿੰਦੂ ਕੌਮ ਕਿਵੇਂ ਦੀ ਸੀ? ਹਿੰਦੂ ਪੌਦੇ ਹਿੰਦੂ ਇੰਨੀ ਕੋਈ ਗੱਲ ਖਤਰੀ ਕੋਈ ਮਤਲਬ ਆਪੋ ਮਜਬੂਰ ਸਿੱਖ ਹੋਰ ਨੇ, ਸਿੱਖ ਹਿੰਦੂ ਹੋਰ ਨੇ, ਆਹ ਜੋ ਖਤਰੀ ਦੁਕਾਨਾਂ ਖੱਤਰੀ ਹਿੰਦੂ ਇੱਕ ਹੀ ਨੇ। ਇਹ ਕੋ ਦੁਕਾਨਾਂ ਪਾਈਆਂ ਹੁੰਦੀਆਂ ਬਾਅਦ ਤੇ ਉਹ ਕਿਵੇਂ ਦੇ ਰਹਿੰਦੇ ਹਨ ਮੁਸਲਮਾਨਾਂ ਨਾਲ? ਉਹ ਮੁਸਲਮਾਨਾਂ ਕੋਈ ਨਗਸੀਆਂ ਜੀ ਉਹਨਾਂ ਨੂੰ ਮਤਲਬ ਮਾਜੀ ਕੋਈ ਨਹੀਂ ਹਾਂ ਮਤਲਬ ਮਾਜੀ ਕੋਈ ਨਹੀਂ ਹਾਂ ਉਹਨਾਂ ਕੋਲ ਅਨੁਮਾਨੀ ਉਹ ਮੈਂ ਕਹਿੰਦਾ ਕੌਮ ਕਿਵੇਂ ਦੀ, ਤੁਸੀਂ ਕਿਵੇਂ ਤੇ ਉਹਨਾਂ ਨੂੰ ਜਾਣਦੇ ਹੋ? ਕੋਈ ਜਾਮੇ ਹਿੰਦੂ ਇਹਨਾਂ ਨੂੰ ਮੁੱਚਾ ਕੀ ਜਾਣਦਾ ਇਹ ਜਾਣਾ ਨੇ ਸੌਦਾ ਲਿਆਉਣਾ ਲੈ ਆਉਣਾ ਤੇ ਸਿੱਖ ਮੁਸਲਮਾਨਾਂ ਦੀ ਬਹਿਸ ਕਰਦੇ ਹਨ। ਇਹ ਮੈਂ ਪੁੱਛਣੇ ਬਾਬੇ ਨੂੰ। ਉਹ ਸਾਰੇ ਆਪਣੇ ਘਰ ਦੇ ਸਾਰੇ ਚੰਗੇ ਹਨ, ਅਸੀਂ ਵੀ ਚੰਗੇ ਹਾਂ। ਉਹ ਜਿਹਨੂੰ ਰੱਬ ਨੇ ਮੁੱਖਿਆ ਉਹਨਾਂ ਬਣਾਇਆ ਅਠਾਰਤਾ ਤੋੜ ਗਏ ਉਹਦੇ ਥੋੜ ਗਏ ਤੋਂ ਮੁਸਲਮਾਨ ਦੇ ਲਾਗੇ ਦੇ ਉਹਦੇ ਪੂਰੇ ਸੁਲਤਾਨ ਬਸ ਗੱਲ ਮੁੱਕ ਗਈ। ਹੁਣ 77 ਸਾਲ ਹੋ ਗਏ ਨੇ ਇਹ ਸਾਡੇ ਬੰਦ ਹੋਏ ਨੇ, ਲੋਕਾਂ ਦੋ ਗੱਡੀਆਂ ਤਿੰਨ ਗੱਡੀਆਂ ਰੱਖੀ, ਕਾਰਾਂ ਰੱਖੀਆਂ ਨੇ, ਚਲਚੇ ਰੱਖੇ। ਬਾਬਾ ਤੂੰ 12-14 ਸਾਲ ਦਾ, ਤੂੰ ਕੀ ਕਰਦਾ ਹੁੰਦਾ ਹੈ ਉਦੋਂ? ਮੈਂ ਇਹ ਕੀ ਕਰ ਰਹਾ ਹਾਂ ਉਹਦੇ ਬੱਕਰੀਆਂ ਚਾਰਦਾ ਕਿ ਵਿਹਲਾ? ਨਹੀਂ ਵੇਖਦੇ ਉਹ ਖੇਡਦੇ ਨਹੀਂ ਥੋੜਾ ਮੁੰਡੇ ਨੂੰ ਮੈਂ ਸ਼ਾਇਦ ਉਹਨਾਂ ਵਾਲੀ ਬੱਕਰੀਆਂ ਨੇ ਲੱਗੀ ਇਹ ਮੁੱਖੇ ਨੂੰ ਮਿਲ ਜਾਂਦੇ। ਅੱਛਾ ਅੱਛਾ, ਮੈਂ ਕੀ ਪਤਾ ਉਹੀ ਹੈਗਾ ਵਾਧਾ ਲਗਾ ਹੁੰਦਾ ਹੋਏ। ਅੱਲਾਹ ਪਾਕ ਦੇ ਸਕਦਾ, ਵਾਧਾ ਕੰਮ ਕਰ ਸਕਦਾ। ਸਕੂਲੇ ਜਾਣਾ ਹੁੰਦਾ ਹੈ ਕਿ ਕੋਈ ਨਾ? ਉਹ ਗਏ ਕੋ ਮਹੀਨਾ ਤੋਂ। ਕਿਹੜੇ ਸਕੂਲੇ? ਅੱਛਾ ਠੀਕ ਉੱਠ ਤੇ ਗਲਾਬ ਉਹ ਸੱਚੇ ਗੁਲਾਬ ਸਿੰਘ ਦੇ ਚਾਰ ਮਾਸਟਰ ਕਿਹੜਾ ਸੀ ਤੇਰਾ ਮਾਸਟਰ? ਮੈਂ ਕਿ ਉਹਨੂੰ ਸਾਡੇ ਪਿੰਡ ਦੇ ਮੁੰਡੇ ਜਿਹੜੇ ਹਨ ਉਹ 10-12 ਪੜ੍ਹ ਲੈਂਦੇ, ਉਹ ਪੜ੍ਹ ਕੇ 5-5 ਮਜ਼ਾ ਨਿਕਲ ਆਏ। ਅੱਛਾ ਅਸੀਂ 2-4 ਮੁੰਡੇ ਇਹਦੇ ਕੱਚੇ ਜਾ ਕੇ ਦਾਖਲ ਹੋ ਗਏ। ਉੱਥੇ ਜੀ ਚਾਰ ਸਵੇਰੇ ਨਾਲਾ ਸੀ, ਜੇਗ ਸੀ, ਅੱਛਾ ਉਹਨਾਂ ਬਣਾ ਕੇ ਥੰਮ ਤੇ ਦੋ ਛਤਰੀਆਂ ਧਰੀਆਂ ਹਨ। ਅੱਛਾ ਉਹਦੇ ਉੱਤੋਂ ਧਰ ਕੇ ਲੰਘਦੇ ਹਨ ਬੰਦੇ ਜਨਾਨੀਆਂ ਉੱਤੋਂ ਲੰਘਣਾ। ਅੱਛਾ ਇੱਕ ਦਿਨ ਲੰਘਦੇ ਜਗਦੇ ਬੰਦਾ ਜਗ ਪੈ ਡੁੱਬ ਜਾਂਦਾ ਸੀ, ਇਹਨਾਂ ਪਾਣੀ ਦੇ ਵਿੱਚ? ਇਹਦਾ ਜੁਗਾ ਸੀ। ਅੱਛਾ ਅੱਛਾ, ਤੇ ਫਿਰ ਉਹ ਤੇ ਪੁਲ ਕੋ ਨਹੀਂ ਸੀ ਨੰਗਾ? ਉਹਨੂੰ ਕੋਲ ਕਿੱਥੇ ਉਹ ਛਤਰੀਆਂ ਧਰੀਆਂ। ਉਹ ਤੁਹਾਡੇ ਜਵਾਨੀ ਵਾਲਾ ਜਦੋਂ ਤੁਸੀਂ ਛੋਟੇ ਸੀ 12-14 ਸਾਲ, ਉਹ ਟਾਈਮ ਸਹੀ ਸੀ ਕਿ ਹੁਣ ਵਾਲਾ ਟਾਈਮ ਸਹੀ? ਇਹਨੂੰ ਪਿਛਲਾ ਬੜਾ ਟਾਈਮ ਲੱਗ ਗਿਆ, ਹੁਣ 5-7 ਸਾਲ ਹੋ ਗਏ, ਹੁਣ ਔਖਾ ਹੋ ਗਿਆ ਹੈ। ਪਹਿਲਾਂ ਬੜਾ ਹੁਣ ਔਖਾ ਹੋ ਗਿਆ, ਬੜਾ ਔਖਾ ਹੋ ਗਿਆ, ਪਹਿਲੋਂ ਪਰ ਔਖਾ ਹੋ ਗਿਆ। ਉਹ ਤਾਂ ਸ਼ਰਮ ਹੀ ਆ ਸਹੀ ਹੁੰਦੀ ਸੀ ਬਾਬਾ। ਬਿਲਕੁਲ ਸਹੀ। ਹੁਣ ਲੱਥੀ ਖੜੀ ਹੁਣ। ਬਸ 6 ਮਹੀਨੇ ਖੋਦੇ ਦਿੰਦੇ ਨੇ, ਹਾਂ ਹਾਂ 7 ਸਾਲ ਬਾਅਦ ਬੱਚਿਆਂ ਨੂੰ ਦੁੱਧ ਦਿੰਦੇ ਹਨ। ਹੁਣ ਮੈਂ ਮਾਂ ਜੀ ਦੇ ਦਿੰਦੇ ਨੇ, ਸ਼ਰਾਬ ਨਹੀਂ ਲੰਗਰ ਦਿੰਦੇ। ਹਾਂ ਸ਼ਿਲਾ ਵੀ ਨੰਗਨ ਦਿੰਦੇ। ਉਹ ਮਸ਼ੀਨਾਂ ਤਗੜੀਆਂ ਨੇ। ਬਾਬਾ ਤੁਹਾਡੇ ਪਿੰਡ ਦਾ ਕੁਛ ਸਿੱਖ ਆਇਆ ਨਹੀਂ ਦੁਬਾਰਾ? ਇਹ ਕਿਹੜਾ ਆਇਆ ਸੀ ਕਿਹੜਾ? ਜੀਤਾ। ਜੀਤਾ? ਹਾਂ ਅੱਛਾ, ਉਹ ਆਇਆ ਸੀ ਪਿੰਡ ਹੈ? ਮਿਲਿਆ ਤੁਹਾਨੂੰ ਵੀ? ਹਾਂ ਰਾਤ ਲਾ ਕੇ ਲੈ ਗਿਆ। ਵੇਂਦੇ ਲੋਕੀ ਵੱਡੇ ਬੰਦੇ ਦੇ ਗਏ ਹਨ। ਅਸੀਂ ਵੇਖ ਕੇ ਥੋੜਾ ਅੱਛਾ ਅਸੀਂ ਵੇਖ ਕੇ ਥੋੜਾ ਖੱਤਰੀ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ। ਅੱਛਾ ਅੱਛਾ, ਉਹ ਹੁੰਦੇ ਹਨ ਇਮਾਮਾਬਾਦ ਵਿਸਾਖੀ, ਉੱਥੇ ਹੁੰਦੇ ਉਹਨੇ ਸਿੱਖ, ਹੁਣ ਉਹ ਵੀ ਮੇਰਾ ਖਾ ਛੱਡ ਗਿਆ। ਹੁਣ ਪਹਿਲਾਂ ਸਿੱਖ ਹੁਣ ਜੀ ਉੱਥੇ ਆਏ ਨੇ, ਵਿਸਾਖੀ ਦੇ ਆਉਂਦੇ ਨੇ ਸਿੱਖ ਉਧਰੋਂ। ਆਹੋ ਜੋ ਪਹਿਲਾਂ ਬਤਾ ਰਿਹਾ ਇੱਥੇ ਵੀ ਆ ਜਾਂਦੇ ਆਪਣੇ ਪਿੰਡ ਵੇਖਣ? ਹਾਂ ਹਾਂ ਫਿਰ ਪਿੰਡ ਵੇਖਣ ਵੀ ਆ ਜਾਂਦੇ ਹਾਂ? ਉਹ ਪਰਮਾ ਬਣਵਾ ਕੇ ਆਏ, ਉਹ ਨਹੀਂ ਆਇਆ। ਮੈਂ ਉਹੀ ਗੱਲ ਕਰਨਾ ਪਿਆ। ਉਹ ਸਬੂਤਦਾਰ ਦੀ ਸ਼ਾਨਦਾਰ ਦੀ ਸਬੂਤਦਾਰ ਸਭ ਕੁਝ ਲੈ ਕੇ ਲੈ ਕੇ ਫਿਰ ਜਾਣਾ, ਪਰਮਟ ਬਣਾ ਕੇ ਜਾਣਾ, ਤੁਹਾਨੂੰ ਪੁੱਛਣਾ ਹੈ ਹਾਂ ਵੀ ਕਿਹੜੇ ਜੀ ਨੇ ਤੁਹਾਡੇ, ਕਿਹੜਾ ਪਿੰਡ ਹੈ ਤੁਹਾਡਾ, ਜਿੱਥੇ ਜਾਣਾ ਕਿਹੜੇ ਹਾਂ ਐਵੇਂ ਨਹੀਂ ਜਾਣਾ। ਬੜਾ ਪੱਕ ਹੁੰਦਾ ਉੱਥੇ ਵਿਜੇ ਦਾ ਰਾਹ ਬਣਿਆ ਸੀ, ਦੁਆਰੇ ਟਾਇਲ ਲੱਗੀ ਹੁੰਦੀ ਸੀ। ਨਿੱਕੇ ਜਾਂਦਿਆਂ ਨੇ ਤਾਂ ਜਿੰਨੇ ਸੁੱਖ ਹੁੰਦੇ ਹਨ ਇਹ ਨਹਾਉਂਦੇ ਹੁੰਦੇ ਹਨ। ਅੱਛਾ ਅੱਛਾ, ਬੜੀ ਉੱਚੀ ਤਲਾਅ ਚ? ਤਲਾਅ ਉੱਚੀ, ਬੜੀ ਉੱਚੀ ਰੋੜੀ ਸਾਹਿਬ ਬਣੀ ਹੈ, ਰੋੜੀ ਬੜੀ ਉੱਚੀ ਹੈ। ਆਹੋ ਉਹ ਧੂਆਂ ਏਮਨਾਬਾਦ ਵਾਲੇ ਰੋੜੀ ਸਾਹਿਬ ਕਹਿੰਦੇ ਨੇ ਨਾ? ਆਹੋ ਇਮਨਾਬਾਦ ਇਹ ਗੁਰਦੁਆਰੇ ਨੂੰ? ਹਾਂ ਹਾਂ, ਬੜਾ ਆਇਆ ਨਹੀਂ ਆਇਆ ਨਾ। ਉਹ ਜਿਹੜਾ ਹੌਦ ਹੁੰਦਾ ਨਾ ਉਹਨੂੰ ਸਰੋਵਰ ਕਹਿੰਦੇ, ਸਰੋਵਰ। ਹਾਂ ਪਰ ਉੱਥੇ ਮੈਂ ਬਹੁਤ ਜਵਾਨ ਸੀ, ਮੈਂ ਅੱਧੀ ਤੇ ਗਿਆ ਫਿਰ ਪਿਆ ਗਿਆ। ਵਿੱਚ ਤੂੰ ਵੀ ਨਹਾਣ ਗਿਆ ਹੈ? ਹੈ ਨਹਾਣ ਗਿਆ ਹੈ ਵਿੱਚ? ਉਸਨੇ ਚੜਿਆ ਹਾਂ। ਅੱਛਾ, ਉੱਤੇ ਉੱਥੇ ਚੜਿਆ, ਅੱਧੀ ਤੇ ਗਿਆ ਫਿਰ ਉਹ ਕਿਹਾ ਬਾਜੀ ਨਾ ਲੱਗ ਜਾਏ ਕਿਤੇ। ਮੈਂ ਬਾਜੀ ਆ ਗਿਆ। ਸਹੀ ਹੈ। ਚਲੋ ਠੀਕ ਹੈ ਬਾਬਾ ਜੀ, ਤੁਹਾਡੀ ਬੜੀ ਮਿਹਰਬਾਨੀ। ਨਾਜ਼ਰੀਨ, ਅੱਜ ਦੀ ਵੀਡੀਓ ਜਿਹੜੀ ਆ, ਜਿਹੜੀ ਰਿਕਾਰਡ ਕੀਤੀ ਬਾਬੇ ਨੇ, ਤਾਂ ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਗੱਲਾਂ ਕੋ ਅੱਛੀਆਂ ਲੱਗੀਆਂ ਹੋਣ ਤੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ, ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।